ਜ਼ਮੀਨ ਹੈ ਨਾ ਦੀਨ हाँ जी ਉਹ ਸਾਨੂੰ 25 ਕਿੱਲੇ ਜ਼ਮੀਨ ਸਾਡਾ ਮਰਬਾ ਇਕੱਠਾ ਦਾ ਇਕੱਠਾ ਸੀ ਇਹ ਜਿਹੜੇ ਆਪਣੀ ਜ਼ਮੀਨ ਦੱਸਦੇ ਪਏ ਆ अच्छा 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 ਇਹਨਾਂ ਦੀ ਜ਼ਮੀਨ ਜਿਹੜੀ ਤੁਹਾਡੀ ਜ਼ਮੀਨ ਸੀ ਨਾ ਹਾਂਜੀ। ਇਹ ਸਰਦਾਰ ਜੀ ਉਹਨਾਂ ਨੂੰ ਪਈ ਹੈ ਉਹ ਖੂਹ ਦੇ ਕੋਲ ਜਿਹੜਾ ਅਮਰੂਦਾਂ ਦਾ ਬਾਗ ਸੀ ਖੂਹ ਬਾਗ ਦੇ ਖੂਹ ਕੋਲ ਅਮਰੂਦਾਂ ਦਾ ਬਾਗ ਸੀ ਜਿਹੜਾ ਉਹ ਤੁਹਾਨੂੰ ਮਿਲਿਆ ਸੀ ਸਾਡਾ ਬਾਗ ਸੀ ਉਹ ਪਿੰਡ ਆਇਆ ਤੇ ਕੱਲ ਸਾਨੂੰ ਮਿਲ ਜਾ ਉਹ ਕਹਿੰਦੇ ਨੇ ਮਿਲ ਜਾਓ ਪਿੰਡ ਆ ਕੇ ਹਾਂਜੀ ਮਾਂ ਜੀ ਕਹਿੰਦੇ ਨੇ ਪਿੰਡ ਆ ਕੇ ਮਿਲ ਜਾਓ ਉਹ ਹੁਣ ਯਾਰ ਵਡੇਰੇ ਹੋ ਗਏ ਆ, ਹੁਣ ਕਿੱਥੇ ਆ ਸਕਦੇ ਆ ਹੁਣ ਵਡੇਰੇ ਹੋ ਗਏ ਆ ਹੁਣ ਕੋਈ ਗੱਲ ਇਹ ਹੁਣ ਕੋਈ ਗੱਲ ਨਹੀਂ ਆਇਓ ਤਾਂ ਇਹ ਤੁਹਾਡੀ ਭਰਜਾਈ ਆ ਅੱਛਾ 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 ਹਾਂਜੀ ਅਸੀਂ ਉਹ ਆਪਣੇ ਅਸੀਂ ਜਿਹੜੇ ਹਿੰਦੁਸਤਾਨ ਤੋਂ ਲਈਆਂ ਸੀ ਮੱਝਾਂ ਅਜੇ ਸਾਡੇ ਕੋਲ ਨਸਲ ਹੈ ਅਜੇ ਸਾਡੇ ਕੋਲ ਨਸਲ ਹੈ ਉਹ ਹਾਂਜੀ ਹਾਂਜੀ ਬੜੀ ਬੜੀ ਚੰਗੀ ਗੱਲ ਹੈ ਤੁਸੀਂ ਤਾਂ ਹਾਂਜੀ ਆਪਣਾ ਸੁਭਾਅ ਬਸ ਉਹ ਤੁਰੀ ਜਾਂਦੀ ਆ ਹਾਂਜੀ ਕਿਹੜਾ ਹੁੰਦਾ ਉੱਥੇ ਉਹ ਨਸਲ ਤੁਰੀ ਜਾਂਦੀ ਆ ਜੀ ਆ ਹੁਣ ਸਾਡਾ ਜੀ ਇੱਥੇ ਜ਼ਿਲ੍ਹਾ ਗੁਜਰਾਂਵਾਲਾ ਤਹਿਸੀਲ ਨਸ਼ਹਿਰਾ ਪਿੰਡ ਖਾਰਾ ਜਿਹੜੇ ਮਰਜਾਨਪੁਰ ਵਿੱਚ ਘਰ ਸੀ ਨਾ ਮੈਂ ਉਹ ਗੱਲ ਕਰਦਾ ਪਿਆ ਇਹਨਾਂ ਦੇ ਨਾਲ ਹਾਂਜੀ ਵੀ ਉਹ ਘਰ ਵਿੱਚ ਘਰ ਅਗਲਾ ਜਿਹੜਾ ਘਰ ਜੇ ਚਾਹੇ ਤੁਸੀਂ ਬਾਹਰ ਹੋ, ਪਹਿਲੇ ਕਿਹਦਾ ਘਰ ਸੀ? ਰਸੋਈ ਅੱਛਾ। ਪੱਕੀ ਸੀ। ਜੀ- ਸੁਣੋ ਮੇਰੀ ਗੱਲ ਅੱਛਾ ਔਰ ਰਸੋਈ ਪੱਕੀ ਸੀ ਤੇ ਅਗਲਾ ਕੋਠਾ ਪੱਕਾ ਸੀ ਵਿੱਚ ਅਮਰੂਦ ਲੱਗੇ ਦਾ ਉਹ ਕਿਹੜਾ ਮੈਂ ਘਰ ਸੀ ਇੱਕ ਕਹਿੰਦੇ ਰਸੋਈ ਪੱਕੀ ਸੀ ਅਗਲਾ ਕੋਠਾ ਪੱਕਾ ਸੀ ਤੇ ਵਿੱਚ ਅਮਰੂਦ ਲੱਗਾ ਸੀ ਘਰ 'ਚ ਉਸ ਘਰ 'ਚ ਅਸੀਂ ਆਏ ਆ ਅੱਛਾ 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 ਕਿਹਦਾ ਘਰ ਸੀ? ਉਹ ਘਰ ਸੀ ਰਹਿਮਤ ਖਾਨ ਰਹਿਮਤ ਰਾਈ ਦਾ ਰਹਿਮਤ ਲਾਈ ਦਾ ਜੀ ਉਹ ਰਾਈ ਦਾ ਰਹਿਮਤ ਰਾਈ ਦਾ ਹਸਨ ਉਹਦਾ ਭਤੀਜਾ ਸੀ ਸਰਦਾਰ ਉਹਦਾ ਮੁੰਡਾ ਸੀ ਉਹ ਰਹਿਮਤ ਜਿਹੜਾ ਸੀ ਉਹ ਫੌਤ ਹੋ ਗਿਆ ਸੀ ਉਦੋਂ ਹੀ ਤੇ ਉਹਦੇ ਨਾਲ ਉਹਦੇ ਭਰਾ ਦਾ ਲਾਈ ਦਾ ਘਰ ਸੀ ਤੇ ਉਹਦੇ ਇਧਰਲੇ ਪਾਸੇ ਗਾਲੀ ਸੁਲਤਾਨ ਜਿਹੜਾ ਭਾਨ ਸਿੰਘ ਸੀ ਉਹ ਪਟਵਾਰੀ ਸੀ ਭਾਨ ਸਿੰਘ ਪਟਵਾਰੀ ਸੀ ਸਾਡਾ ਪਟਵਾਰੀ ਸੀ ਭਾਨ ਸਿੰਘ ਗਾਲੀ ਸੁਲਤਾਨੀ ਦਾ ਭਾਨ ਸਿੰਘ ਉਹਨਾਂ ਦੇ ਕੋਈ ਪੋਤਰਾ ਪਾਤਰਾ ਹੈਗਾ ਉਹਨਾਂ ਦਾ ਕੋਈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਮੈਂ ਜੇ ਇਮਰਾਨਾ ਤੇ ਤੁਸੀਂ ਵੇਖ ਰਹੇ ਹੋ ਸਭ ਦਾ ਪੰਜਾਬ YouTube ਚੈਨਲ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਏ ਹਾਂ ਜਿੱਦਾਂ ਕਿ ਤੁਹਾਨੂੰ ਪਤਾ ਪਾਰਟੀਸ਼ਨ ਸਟੋਰੀਆਂ ਕਰੀਦੀਆਂ ਉਹਦੇ ਨਾਲ ਹੀ ਬਜ਼ੁਰਗਾਂ ਨੂੰ ਵਾਅਦਾ ਕਰੀਦਾ ਹੈ ਕਿ ਬਜ਼ੁਰਗੋ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਦੀ ਵੀਡੀਓ ਤੁਹਾਨੂੰ ਵਿਖਾਈ ਜਾਵੇ ਜਿੱਦਾਂ ਕਿ ਤੁਹਾਨੂੰ ਪਿਛਲੇ ਪਾਰਟ 'ਚ ਦੇਖਿਆ ਬਜ਼ੁਰਗਾਂ ਨੂੰ ਅਸੀਂ ਉਹਨਾਂ ਦਾ ਪਿੰਡ ਵਿਖਾ ਦਿੱਤਾ ਗਿਆ ਆਪਣਾ ਵਾਅਦਾ ਪੂਰਾ ਕਰ ਦਿੱਤਾ ਤੇ ਹੁਣ ਅਸੀਂ ਕਰਵਾਉਣ ਜਾ ਰਹੇ ਹਾਂ 74 ਸਾਲ ਬਾਅਦ ਬਜ਼ੁਰਗਾਂ ਦੇ ਪਿੰਡ ਦੇ ਬੰਦਿਆਂ ਦੇ ਨਾਲ ਗੱਲਬਾਤ ਦੇਖਦੇ ਹਾਂ ਕਿਹੜੀਆਂ ਗੱਲਾਂ ਆਪਸ 'ਚ ਫੋਲਣਗੇ ਇਹ ਸਾਡੀਆਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅਗਰ ਤੁਹਾਡੇ ਆਲੇ ਦੁਆਲੇ ਇਸ ਤਰ੍ਹਾਂ ਦੇ ਬਜ਼ੁਰਗ ਹੈ ਨੇ ਤੇ ਸਾਡੇ ਇਸ ਨੰਬਰ ਤੇ ਰਾਬਤਾ ਕਰੋ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਬਜ਼ੁਰਗ ਤਰਸਦੇ ਨੇ ਆਪਣਾ ਪਿੰਡ ਵੇਖਣ ਨੂੰ ਉਹਨਾਂ ਨੂੰ ਪਿੰਡ ਵਿਖਾਇਆ ਜਾਵੇ ਤੇ ਕੋਸ਼ਿਸ਼ ਸਾਡੀ ਜਾਰੀ ਹੈ ਤੇ ਇਨਸ਼ਾਅੱਲਾ ਜਾਰੀ ਰਹੇਗੀ ਆਓ ਗੱਲਬਾਤ ਕਰਵਾਈਏ ਜੀ ਵੀਰ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਵੀਰ ਜੀ ਅਸੀਂ ਬਜ਼ੁਰਗਾਂ ਦੇ ਕੋਲ ਆਏ ਆ ਕਰਾਓ ਗੱਲ ਜਿਹੜਾ ਬਜ਼ੁਰਗਾਂ ਨਾਲ ਬਜ਼ੁਰਗਾਂ ਨੇ ਭਾਈ ਵੀਡੀਓ ਵੇਖ ਕੇ ਪਛਾਣ ਵੀ ਲਿਆ ਚੀਜ਼ਾਂ ਤੇ ਤੁਹਾਡੇ ਬਜ਼ੁਰਗਾਂ ਦਾ ਜਦੋਂ ਨਾਂ ਵਿੱਚ ਆਇਆ ਨਾ ਬਾਬਾ ਜੀ ਤਾਂ ਬੜੇ ਖੁਸ਼ ਹੋਏ ਆ ਅੱਛਾ ਜੀ ਇਹ ਤੁਹਾਡੀ ਕਰਾਉਣ ਲੱਗੇ ਆ ਗੱਲ ਬਾਬਾ ਜੀ ਕਰਿਓ ਗੱਲ ਅੱਛਾ ਜੀ ਕੀ ਹਾਲ ਹੈ ਜੀ ਰਾਜੀ ਹੋ ਇੱਥੋਂ ਹੀ ਸੁਣੋ ਕੀ ਹਾਲ ਹੈ ਰਾਜੀ ਹੋ ਖੁਸ਼ ਹੋ ਹਾਂਜੀ ਹਾਂਜੀ ਪੈਰੀ ਪੈ ਜੀ ਉਹ ਜਿਹੜਾ ਦਾਦਾ ਸੀ ਜਿਹੜਾ ਮਿਲਖੀ ਉਹ ਮੇਰਾ ਤੇ ਯਾਰ ਸੀ ਬੜਾ ਪੱਕਾ ਉਹ ਤੁਸੀਂ ਉਸੇ ਜਗ੍ਹਾ 'ਚ ਰਹਿੰਦੇ ਹੋ ਕਿ ਜਾ ਕੇ ਜਗ੍ਹਾ ਬਦਲ ਦਿੱਤੀ ਹੈ ਅਸੀਂ ਮਿਲਖੀ ਬਾਬੇ ਹੁਣੇ ਦੇ ਪਰਿਵਾਰ ਉੱਥੇ ਰਹਿੰਦਾ ਵਾ ਮੈਂ ਹੈਗਾ ਸਵਾ ਛੋਟੇ ਦਾ ਉਹ ਜਿਹੜੀ ਜਗ੍ਹਾ ਤੁਸੀਂ ਰਹਿੰਦੇ ਸੀ ਉੱਥੇ ਅੰਬਾਂ ਦੇ ਬੜੇ ਬੂਟੇ ਸੀ ਉੱਥੇ ਬੜਾ ਵੱਡਾ ਬਾਗ ਸੀ ਉੱਥੇ ਰਹਿੰਦੇ ਉਹ ਬਦਲ ਦਿੱਤਾ ਜਗ੍ਹਾ ਉਹ ਮੇਰੇ ਹੋਣ ਤੋਂ ਪਹਿਲਾਂ ਬਾਗ ਬੂਗ ਤੇ ਪਟੋਗੇ ਦੇ ਜਿਹੜੀ ਮੈਂ ਤੁਹਾਨੂੰ ਬਾਬੇ ਦੀ ਬੇਰੀ ਦਿਖਾਈ ਨਾ ਹਾਂਜੀ ਜਗ੍ਹਾ ਦਿਖਾਈ ਬਾਬੇ ਦੀ ਜਿਹੜੀ ਕਬਰ ਵਾਲੀ ਜਗ੍ਹਾ ਦਿਖਾਈ ਹੈ ਉਹ ਜਿਹੜੀ ਕਬਰਾਂ ਤੇ ਜਿਹੜੇ ਤੁਹਾਡੇ ਦਾਦਾ ਸੀ ਨਾ ਮਿਲਖੀ ਉਹਦਾ ਚਾਚਾ ਸੀ ਬੂਅਤਾ ਉਹਦਾ ਬੂਅਤਾ ਸੀ ਤੇ ਉਹ ਦਾਦੀ ਸੀ ਉਹਦੀ ਮਾਂ ਸੀ ਜਿਹੜੀ ਉਹ ਬੂਈ ਸੀ ਮੈਨੂੰ ਉਹਨਾਂ ਸਾਰੇ ਦੇ ਨਾਂ ਯਾਦ ਨੇ ਹਾਂ ਉਹਨਾਂ ਦੇ ਟੱਬਰ 'ਚ ਹੀ ਆ ਮੈਂ ਅੱਛਾ 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 ਹੋਰ ਸਭ ਖੈਰ ਹੈ ਤੇ ਉਹ ਜਿਹੜੀ ਬੇਰੀ ਦੀ ਜਗ੍ਹਾ ਹਾਂਜੀ ਬੇਰੀ ਤੁਹਾਨੂੰ ਦਿਖਾਈ ਸੀਗੀ ਹਾਂਜੀ ਹਾਂ ਉਹਦੇ ਲਾਗੇ ਹੁਣ ਅਸੀਂ ਉੱਥੇ ਆ ਗਏ ਤੇ ਆ ਟਾਲੀ ਆ ਗਏ ਤੇ ਹਾਂਜੀ ਹਾਂਜੀ ਤੇ ਪਰਿਵਾਰ ਕਾਫੀ ਵੱਡਾ ਹੋ ਗਿਆ ਉਹਦੇ ਤੇ ਅੱਗੇ ਮਿਲਖੀ ਬਾਬੇ ਦੇ ਮੈਨੂੰ ਆਪਣਾ ਪਿੰਡ ਵੀ ਵਿਖਾ ਲਿਆ ਵਾ ਫਿਰ ਮਸਜਿਦ ਵੀ ਵਿਖਾ ਲਈ ਆ ਗੁਰਦੁਆਰਾ ਵੀ ਵਿਖਾ ਲਿਆ ਚੂੜ ਚੱਕ ਦਾ ਰਾਹ ਵੀ ਵਿਖਾ ਲਿਆ ਹਾਂਜੀ 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 ਹਾਂ ਬਸ ਇਹੀ ਹੈ ਆਪਣਾ ਪਿੰਡ
ਪਿੰਡ ਹੁਣ ਅੱਗੇ ਨਾਲੋਂ ਕਾਫੀ ਵਧੀਆ ਹੋ ਗਿਆ ਜਿੱਦਾਂ ਤੁਸੀਂ ਗੱਲਾਂ ਕੀਤੀਆਂ ਸੀਗੀਆਂ ਹਾਂਜੀ। ਮੈਨੂੰ ਕੁਝ ਚੀਜ਼ਾਂ ਯਾਦ ਸੀਗੀਆਂ। ਹਾਂਜੀ ਹਾਂਜੀ ਮਸਜਿਦ ਦਾ ਮੈਨੂੰ ਪਤਾ ਨਹੀਂ ਲੱਗ ਰਿਹਾ, ਫਿਰ ਮੈਂ ਕਿਸੇ ਠੀਕ ਹੈ ਬਜ਼ੁਰਗ ਨੂੰ ਪੁੱਛਿਆ ਹਾਂਜੀ ਤੇ ਉਹ ਕਹਿੰਦੇ ਜਿੱਥੇ ਗੁਰਦੁਆਰਾ ਨਾ ਉਹਦੇ ਮਗਰ ਇੱਕ ਮਕਬਰਾ ਆ ਬਣਿਆ ਗੋਲ ਜਿਹਾ। ਹਾਂਜੀ 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 ਤੁਹਾਡੇ ਬਜ਼ੁਰਗਾਂ ਦਾ ਕੀ ਹਾਲ ਸਨ? ਹਾਂ ਬਜ਼ੁਰਗਾਂ ਦਾ ਹਾਲ ਵਧੀਆ ਜੀ। ਮੈਂ ਆਪਣੇ ਦਾਦਾ ਜੀ ਨਾਲ ਕੀਤੀ ਸੀ ਗੱਲ, ਤੁਹਾਡੀ ਵੀਡੀਓ ਦਿਖਾਈ ਸੀਗੀ। ਹਾਂਜੀ ਤੇ ਉਹ ਮਿਲਖੀ ਜੀ, ਮਿਲਖੀ ਤੇਰਾ ਦਾਦਾ ਸੀ? ਮਿਲਕੀ ਮੇਰਾ ਹਾਂ ਦਾਦਾ ਸੀਗਾ। ਤੇ ਉਹਦਾ ਚਾਚਾ ਸੀ ਬੂਅਤਾ, ਉਹਦਾ ਚਾਚਾ ਬੂਅਤਾ ਸੀ ਤੇ ਉਹਦੀ ਵਾਲਦਾ ਨਾਂ ਸੀ, ਵਾਲਦਾ ਦਾ ਨਾਂ ਸੀ ਬੂਈ। ਬੂਈ ਦਾ ਨਾਂ ਸੁਣੀਦਾ ਮੈਂ। ਹਾਂ ਮੈਂ ਦੁਬਾਰਾ ਨਾ ਜਿਹੜਾ ਪਿੰਡੋਂ ਨਿਕਲ ਕੇ ਦੁਬਾਰਾ ਜਿਹੜਾ ਬੂਆ ਸੀ ਨਾ, ਪਿੰਡੋਂ ਨਿਕਲ ਕੇ ਦੁਬਾਰਾ ਫਿਰ ਦਿਨ ਡੁੱਬੇ ਫਿਰ ਮੈਂ ਗਿਆ ਸੀ ਮਿਲਣ ਦਿਨ ਡੁੱਬੇ ਦੁਬਾਰਾ 2-3 ਮੀਲ ਪਿੰਡੋਂ ਆ ਕੇ ਫਿਰ ਦੁਬਾਰਾ ਮਿਲਣ ਗਿਆ ਮੈਂ ਮੱਲੀਆਂ ਤੇ ਗਿਆ। ਹਾਂਜੀ ਅੱਛਾ ਜੀ। ਤੇ ਉਹ ਬੂਆ ਦਾ ਜੇ ਬੂਆ ਸੀ ਨਾ ਉਹ ਹੈਗਾ ਮੇਰਾ ਪੜਦਾਦਾ। ਹਾਂਜੀ ਪਰ ਬੂਆ ਤਾਂ ਪੜਦਾਦਾ? ਬੂਆ ਜਿਹੜਾ ਨਾ ਬੂਆ, ਆਹੋ ਪੜਦਾਦਾ। ਤੈਨੂੰ ਪੁੱਛੋ ਦਾਦਾ ਹੈਗਾ ਤੇ ਗੱਲ ਕਰਵਾਓ। ਹਾਂ ਪੜਦਾਦਾ ਉਦੋਂ ਹੈਗਾ ਸੀ। ਨਹੀਂ ਦਾਦੇ ਦਾ ਪੁੱਛੋ ਦਾਦਾ ਹੈਗਾ? ਦਾਦਾ ਤੇਰਾ ਦਾਦਾ ਹੈਗਾ? ਸੀਗਾ ਹੁਣ। ਤੁਹਾਡਾ ਦਾਦਾ ਹੈਗਾ ਮਿਲਖੀ ਅਜੇ? ਹਾਂਜੀ ਹਾਂ ਦਾਦਾ ਤੇ ਹੈਗਾ, ਦਾਦਾ ਮੇਰਾ ਪਿੰਡ ਆ, ਮੈਂ ਆਪਣੀ ਨੌਕਰੀ ਆ ਕੇ ਦਾ ਉਹਨੂੰ ਕੋ ਮੁੰਡੇ ਨਾ ਦਾ ਦਾਦਾ ਤੁਹਾਡਾ ਹੈਗਾ? ਦਾਦਾ ਤੁਹਾਡਾ ਜੇ ਹੈਗਾ ਹਾਂ ਦਾਦਾ ਮੇਰਾ ਹੈਗਾ। ਉਹਨੂੰ ਮੇਰੇ ਸਾਹਮਣੇ ਲਿਆਓ। ਹਾਂ ਉਹਨੂੰ ਇਹਦਾ ਕੀ ਨਾਂ ਹੈ? ਦਾਦਾ ਜੀ ਦਾ ਇਹ ਮੇਰਾ ਹਾਂਜੀ ਹਾਂਜੀ ਮੇਵਾ ਮੇਰਾ ਨਾਮ ਮੀਨ ਸੰਤੋਖ ਰਾਜ। ਸੰਦੋਖ ਰਾਜ। ਮੇਰਾ ਨਾਮ ਸੰਤੋਖ। ਅੱਛਾ 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 ਆ ਮਿਲਖੀ ਆ ਵਾ? ਆ ਮਿਲ ਗਿਆ ਤਾਂ ਭਰਾ ਹੀ ਮੇਰਾ। ਹਾਂਜੀ ਭਰਾ ਸੀ ਇਹਨਾਂ ਦਾ? ਮਿਲਖੀ ਭਰਾ ਸੀ? ਇਹ ਸੰਤੋਖ। ਆਹੋ ਨਾ ਮੈਂ ਡਾਲੀ ਕਰ ਲਿਆ ਤੇ ਉਹ ਉੱਥੇ ਹੀ ਅਜੇ। ਹਾਂਜੀ ਉਹ ਉੱਥੇ ਹੀ ਨੇ ਪਿੰਡ ਹੀ। ਅੱਛਾ ਪਿੰਡ ਹੀ ਡਾਲੀਆਂ ਆ ਗਏ। ਇਹ ਡਾਲੀਆਂ ਆ ਗਏ ਨੇ, ਹੈ? ਇਹ ਡਾਲੀਆਂ ਆ ਗਏ ਨੇ। ਅੱਛਾ ਤੁਸੀਂ ਡਾਲੀ ਆ ਗਏ ਹੋ? ਤੁਸੀਂ ਡਾਲੀ ਆ ਗਏ ਦਿਓ? ਆ ਡਾਲੀ ਜਗ੍ਹਾ ਦਿੱਲੀ, ਅੱਛਾ ਜਗ੍ਹਾ ਡਾਲੀ ਲੈ ਲਈ ਹੈ। ਅੱਛਾ ਡਾਲੀਏ ਕਿਹਦੇ ਮਕਾਨ 'ਚ ਰਹਿੰਦੇ ਹੋ? ਕਿਹਦੀ ਜਗ੍ਹਾ ਸੀ ਡਾਲੀਏ? ਸ਼ੇਰੋ ਕੀ ਜਗ੍ਹਾ ਸੀ? ਅੱਲਾਹ ਤਾ ਦੀ ਕਿ ਕੀਮੇ ਦੀ ਕਿ ਕਿਹਦੀ ਜਗ੍ਹਾ ਸੀ ਉੱਥੇ? ਕਿਹੜੀ ਜਗ੍ਹਾ? ਇਹਦੀ ਜਗ੍ਹਾ ਯਾਰ ਮੈਂ ਉਹ ਬਾਬੇ ਦੀ ਬੇਰੀ ਹੈ ਨਾ ਜਿਹੜੀ ਬਾਬੇ ਦੀ ਬੇਟੀ। ਬਾਬੇ ਦੀ ਬੇੜੀ। ਅੱਛਾ 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 ਬਾਬੇ ਦੀ ਬੇੜੀ। ਉਹਦੇ ਅੱਛਾ ਨਾਲ ਹੀ ਮੇਰਾ ਚੜ੍ਹਦੇ ਬੰਨੇ ਹੀ ਰਹਿੰਦੇ ਮੇਰੇ ਘਰ। ਅੱਛਾ ਅੱਛਾ ਜੀ ਬੂਤਾ ਹਾਂ ਹਾਂ ਹਾਂਜੀ ਹਾਂ ਬੂਤਾ ਹੀ। ਮਾਈ ਦਾ ਨਾਂ ਸੀ ਬੂਈ। ਜਿਹੜੀ ਬੂਅਤ ਦੀ ਟੱਬਰ ਸੀ ਉਹਦਾ ਬੂਈ ਸੀ। ਹਾਂਜੀ ਉਹ ਉੱਥੇ ਰਹਿੰਦੇ ਸੀ, ਮਤਲਬ ਗੱਲ ਦਾ ਮਰਜਾਨਪੁਰ ਸਾਡੇ ਪਿੰਡ ਰਹਿੰਦੇ ਸੀ। ਉਹ ਜਗ੍ਹਾ ਦੇ ਵਿੱਚ ਉਹ ਜਗ੍ਹਾ ਦੇ ਵਿੱਚ ਅੰਬਾਂ ਦੇ ਬੂਟੇ ਵੀ ਸੀ। ਚਲ ਗਿਆ। ਨਹੀਂ ਹੈਗਾ। ਹੂੰ ਇਹ ਆ ਬਾਬਾ ਬੋਲਣ ਡਿਆ ਵਿੱਚ ਬਾਬਾ। ਅੱਛਾ ਹੂੰ ਇਹ ਮਿਲਖੀ ਦਾ ਭਰਾ ਹੈ? ਹਾਂਜੀ ਹੈਂ? ਹਾਂਜੀ। ਸੰਤੋਖ ਛੋਟੇ ਉਤੋਂ। ਅੱਛਾ ਸੰਤੋਖ। ਅੱਛਾ 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 ਪਿੰਡ ਦੇ ਬਾਰੇ ਪੁੱਛੋ। ਕਿ ਹੁਣ ਤੁਹਾਡਾ ਕੀ ਹਾਲ ਹੈ? ਹੁਣ ਕੀ ਹਾਲ ਹੈ ਹੁਣ ਠੀਕ ਤੁਹਾਡਾ? ਹੈ ਮੇਰਾ ਹਾਲ। ਹਾਂਜੀ ਮੇਰਾ ਹਾਲ ਵੀ ਠੀਕ ਹੀ ਆ। ਕਹਿੰਦਾ ਕਹਿੰਦਾ ਠੀਕ ਹੀ ਆ। ਅੱਛਾ ਠੀਕ ਠਾਕ ਹੋ? ਅੱਛਾ 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 ਹਾਂਜੀ ਤੇ ਮਿਲਖੀ ਕਿੱਥੇ ਆ? ਦੱਸਿਆ ਤੇ ਆ ਵੀ ਉਹ ਪੂਰਾ ਹੋ ਗਿਆ। ਉਹ ਫੌਤ ਹੋ ਗਿਆ ਏ। ਅੱਛਾ ਮਿਲਖੀ ਫੌਤ ਹੋ ਗਿਆ? ਹਾਂਜੀ ਅੱਛਾ 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 ਹਾਂ ਅੱਛਾ 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 ਹੋਰ ਪਿੰਡ ਦਾ ਕੀ ਹਾਲ ਹੈ? ਪਿੰਡ ਦਾ ਠੀਕ ਹੀ ਆ। ਅੱਛਾ ਉਹ ਸਾਡੇ ਘਰ ਦੇ ਵਿੱਚ ਆਵਾਜ਼ ਕੌਣ ਹੈ? ਉਹ ਜਿਹੜਾ ਸਾਡਾ ਘਰ ਸੀ ਕਬਰ, ਸਾਡੇ ਘਰ ਦੇ ਨਾਲ ਕੌਣ ਆਵਾਜ਼ ਆ ਸਾਡੇ ਘਰ 'ਚ? ਤੁਹਾਡਾ ਘਰ ਕਿੱਥੇ ਜੀ? ਕਿੱਥੇ ਸੀ ਘਰ? ਕਬਰਸਤਾਨ ਦੇ ਨਾਲ ਮਸਜਿਦ ਵਾਲੇ, ਜਿੱਦੀ ਮਸਜਿਦ ਨੂੰ ਰਾਹ ਜਾਂਦਾ ਸੀ। ਅੱਛਾ ਉਹ ਤਾਏ ਲਾਈ ਦੇ ਘਰ ਦੇ ਕੋਲ, ਰਹਿਮਤ ਕੇ ਘਰ ਦੇ ਕੋਲ, ਹਸਨ ਕੇ ਘਰ ਦੇ ਕੋਲ, ਸਰਦਾਰ ਕੇ ਘਰ ਦੇ ਕੋਲ, ਸੈਨ ਕੇ ਘਰ ਦੇ ਕੋਲ, ਸ਼ਾਹ ਦੇ ਘਰ ਦੇ ਕੋਲ। ਉਹਨਾਂ ਦੇ ਸਾਹਮਣੇ ਬੂਹੇ ਸੀ ਸਾਡੇ ਤੇ, ਸਾਡੇ ਤੇਰੇ ਚਾਰੇ ਬੂਹੇ ਇਕੱਠੇ ਸੀ। ਰਾਈਆਂ ਦੇ ਘਰ ਨਾ ਕੀ ਆਖਦੇ ਨੇ? ਨਾ ਇਹ ਘਰ ਸਾਰੇ ਰਾਈਆਂ ਦੇ ਨਹੀਂ। ਅੰਦਰ ਰਾਈਆਂ 'ਚ ਨਹੀਂ ਸੀ? ਉਹ ਰਾਈਆਂ ਦੀ ਸੀ, ਉਹ ਹਵੇਲੀ ਰਾਈਆਂ ਦੀ ਲਾਈ ਦੀ ਸੀ ਤੇ ਉਹਦੇ ਨਾਲ ਉਹਦੀ ਸਾਡਾ ਘਰ ਸੀ। ਉਹਦੇ ਕਬਰਸਤਾਨ ਦੇ ਨਾਲ ਸਾਡਾ ਘਰ ਸੀ। ਸਾਡੀ ਉਹ ਜਿਹੜੀ ਮਸਜਿਦ ਸੀ ਉਹ ਸਾਡੀ ਪਹਿਲੀ ਮਸਜਿਦ ਸਾਡੀ ਪਹਿਲੀ ਸੀ। ਪੁਰਾਣੇ ਬਜ਼ੁਰਗ ਦੇ ਚੱਲ ਉਹ ਮਿਲ ਆਪਣਾ ਪੁਰਾਣੇ ਬਜ਼ੁਰਗ ਤੁਸੀਂ ਨਾ ਉਹ ਮੇਵੇ ਕੀ ਨਸਲ ਚੋਂ, ਪੁਰਾਣੇ ਬਜ਼ੁਰਗ ਉਹ ਮੇਵੇ ਕੀ ਨਸਲ ਚੋਂ ਉਹ ਸਾਧ ਕੀ ਨਸਲ ਤੇ ਹੈਗਾ ਕੋਈ? ਮਿਲਖੀ ਕੀ ਨਸਲ ਚੋਂ ਆਪਣਾ ਜਿਹੜਾ ਮੇਵਾ ਸੀ ਤੇ ਸਾਧ ਮੈਨੂੰ ਨਾਂ ਭੁੱਲ ਗਿਆ ਜੀ। ਉਹ
ਲੱਭੂ ਕੇ ਉਹ ਲੱਭੂ ਕੇ ਜੋ ਹੈਗਾ ਕੋਈ। ਹਾਂਜੀ ਨਾ ਲੱਭੂ ਦੇ ਅੱਗੇ ਪੋਤਰੇ ਵਖਰੇ ਨੇ। ਹਾਂਜੀ ਪੋਤਰੇ ਹੈਗੇ ਨੇ। ਅੱਛਾ ਹੈਗੇ ਨੇ। ਉਹ ਉਹ ਸੇਵੇ ਦੇ ਲੱਭੂ ਦਾ ਭਰਾ ਸੀ ਨਾ। ਦਾਸ ਦੇ ਪੋਤਰੇ ਸੇਵੇ ਦੇ ਹੈਗੇ। ਨਹੀਂ ਉਹ ਦਾਸ ਦੇ ਪੋਤਰੇ ਸੇਵਾ ਦੇ ਹੈਗੇ ਨੇ। ਇੱਧਰ ਆ ਲਓ ਮੈਂ। ਹਾਂ ਦਾਸ ਦੇ ਨਹੀਂ ਮਤਲਬ ਜਿਹੜੇ ਨਾ ਵਿਸਾਖੀ ਨੂੰ ਜਾਣਦੇ ਹੋ ਨਾ। ਵਿਸਾਖੀ ਨੂੰ ਜਾਣਦੇ ਹੋ? ਹਾਂਜੀ। ਵਿਸਾਖੀ ਨੂੰ ਕਹਿੰਦੇ ਜਾਣਦੇ ਹੋ? ਆ ਵਿਸਾਖੀ ਨੂੰ ਜਾਣਨਾ। ਹਾਂਜੀ ਵਿਸਾਖੀ ਨੂੰ ਜਾਣਦੇ ਨੇ। ਮੇਵੇ ਨੂੰ ਵੀ ਜਾਣਨਾ, ਦਾਸ ਨੂੰ ਵੀ ਜਾਣਨਾ, ਲੱਭੂ ਨੂੰ ਵੀ ਜਾਣਨਾ। ਉਹਦੇ ਨਾਲ ਛੋਟਾ ਸੀ ਸੇਵਾ। ਉਹ ਤੋਂ ਛੋਟਾ ਸੀ ਸੇਵਾ। ਉਹਦੇ ਨਾਲ ਤੇ ਉਹਦੇ ਨਾਲ ਛੋਟਾ ਸੀ ਉਹ ਦਾ ਦਾਸ ਉਹਦੇ ਨਾਲ ਛੋਟਾ ਸੀ। ਆਹ ਛੋਟਾ ਉਹਨਾਂ ਨੂੰ ਕਹਿੰਦੇ ਜਾਣਦੇ ਹੋ? ਜਾਣਨਾ। ਦੱਸੋ ਇਹਨਾਂ ਨੂੰ। ਉਹਨੂੰ ਮੈਂ ਜਾਣਨਾ, ਮਤਲਬ ਗੱਲ ਦਾ। ਦਾਸ ਨੂੰ ਮੈਂ ਜਾਣਨਾ ਤੇ ਮਿਲ ਕੇ ਸਾਰਿਆਂ ਨੂੰ ਮੈਂ ਜਾਣਨਾ। ਲੱਭੂ ਨੂੰ ਵੀ ਜਾਣਨਾ, ਵਿਸਾਖੀ ਨੂੰ ਵੀ ਜਾਣਨਾ ਹੈ। ਉਹ ਸਾਰੇ ਮਤਲਬ ਗੱਲ ਦਾ ਸੀ। ਆਹੋ ਉਹ ਵਿਸਾਖੀ ਤੇ ਲੱਭੂ ਇੱਕੋ ਥਾਂ ਰਹਿੰਦੇ ਹੁੰਦੇ ਸੀ, ਇੱਕੋ ਘਰ 'ਚ। ਹਾਂ ਉਹ ਜੁੱਤੀਆਂ ਸੀਂਦਾ ਹੁੰਦਾ ਸੀ। ਜੁੱਤੀਆਂ। ਹਾਂਜੀ ਹਾਂ ਆਹੋ ਹਾਂ। ਤੇ ਇਹਨਾਂ ਦੇ ਘਰ ਦੇ ਵਿੱਚ ਕੌਣ ਬੈਠਾ ਹੈ? ਉਹਨਾਂ ਦੇ ਘਰ 'ਚ ਇਹਨਾਂ ਦੇ ਬਾਬਾ ਜੀ ਦੇ ਘਰ ਦੇ ਵਿੱਚ। ਉਹ ਸਾਡੇ ਘਰ 'ਚ ਕੌਣ ਆਬਾਦ ਹੈ? ਤੁਹਾਡੇ ਘਰਾਂ ਦੇ ਵਿੱਚ ਹੀ ਆ। ਹੁਣ ਜੱਟਾਂ ਦੇ ਘਰ ਨੇ। ਇਹ ਪਾਕਿਸਤਾਨ ਤੋਂ ਗਏ ਨੇ? ਹਾਂਜੀ ਪਾਕਿਸਤਾਨ ਉਧਰ ਆਏ ਦੇ ਬਾਹਰੋਂ। ਅੱਛਾ ਪਿੰਡ ਤੇ ਬਾਬਾ ਜੀ ਨੇ ਵੇਖਿਆ ਪਿੰਡ ਤੇ ਵਾਹਵਾ ਬਦਲ ਗਿਆ। ਹਾਂਜੀ ਪਿੰਡ ਬਦਲ ਗਿਆ। ਹਾਂ ਪਿੰਡ ਬਦਲ ਗਿਆ ਜੀ। ਪਿੰਡ ਹਰ ਪਿੰਡ ਹੀ ਬਦਲ ਗਏ ਨੇ। ਘਰ ਹੀ ਬਦਲ ਗਏ ਨੇ। ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ? ਤੇ ਮੇਰੀ ਉਮਰ ਹਲੇ 80 ਦੇ ਗੇੜ ਚੱਲ ਗਈ ਹੈ। ਅੱਛਾ ਤੁਸੀਂ ਹੁਣੇ ਦੂਸਰਾ 7-8 ਸਾਲ ਦੇ। ਹਾਂ 6-7 ਸਾਲ ਦਾ ਲਾਲ ਇੰਨਾ ਕਹਿੰਦਾ ਆਇਆ ਹੀ ਹੈ। ਅੱਛਾ 8-12 ਸਾਲ ਦਾ ਹੈ। ਅੱਛਾ ਇਹ ਜਿਹੜੇ ਬਜ਼ੁਰਗ ਨੇ ਨਾ, ਇਹਨਾਂ ਦਾ ਤੁਹਾਡੇ ਭਰਾ ਨਾਲ ਬੜਾ ਪਿਆਰ ਸੀ। ਵੇਖੀ ਨਾਲ। ਹਾਂਜੀ ਮਿਲਕੀ ਨਾਲ। ਦੱਸੋ ਇਹਨਾਂ ਨੂੰ ਉਹ ਸਟੋਰੀ ਆਪਣੀ ਕਿ ਤੁਸੀਂ ਜਦੋਂ ਗਏ ਸੀ ਪਿੰਡੋਂ ਛੱਡ ਕੇ। ਮੈਂ ਬਾਹਰੋਂ ਫਿਰ ਸੱਦਣ ਗਿਆ ਸੀ। ਉਹ ਭਾਂਡੇ ਸੀ ਤੇ ਮੇਰੇ ਵਾਲਦਾ ਖਲਗਾ ਵੀ ਜਾਓ ਮਿਲਕੀ ਨੂੰ ਲੈ ਆ, ਭਾਂਡੇ ਲੈ ਜਾਵੇ। ਉਹਨੇ ਫਿਰ ਮੈਨੂੰ ਬਾਹੋਂ ਫੜ ਲਿਆ। ਵੀ ਤੂੰ ਮੇਰੇ ਸਾਡੇ ਕੋਲ ਰਹੋ। ਉਹਦੀ ਵਾਲਦਾ ਨੇ ਬੂਈ ਨੇ ਵੀ ਮੈਨੂੰ ਬਾਹੋਂ ਫੜ ਲਿਆ ਵੀ ਸਾਡੇ ਕੋਲ ਹੀ ਰਹੋ, ਹੁਣ ਤੂੰ ਨਾ ਜਾ। ਮੈਂ ਫਿਰ ਦਿਨ ਡੁੱਬ ਗਿਆ ਸੀ ਤੇ ਬਾਰਿਸ਼ ਉੱਤਰ ਪਈ ਸੀ ਤੇ ਮੈਂ ਫਿਰ ਉਹ ਛੋਟੇ ਦੌੜ ਕੇ ਆ ਕੇ ਫਿਰ ਜਲਸੇ ਰਲਿਆ। ਪਤਾ ਨਹੀਂ ਫਿਰ ਭਾਂਡੇ ਖੜੇ ਨੇ ਕਿ ਨਹੀਂ ਖੜੇ। ਅਸੀਂ ਉੱਥੇ ਸੁੱਟ ਪਿੰਡ ਆਇਆ ਤੇ ਕੱਲ ਮੈਂ ਮਿਲ ਜਾ। ਉਹ ਕਹਿੰਦੇ ਨੇ ਮਿਲ ਜਾਓ ਪਿੰਡ ਆ ਕੇ। ਹਾਂਜੀ ਮਾਂ ਜੀ ਕਹਿੰਦੇ ਨੇ ਪਿੰਡ ਆ ਕੇ ਮਿਲ ਜਾਓ। ਉਹ ਹੁਣ ਯਾਰ ਵਡੇਰੇ ਹੋ ਗਏ, ਹੁਣ ਕਿੱਥੇ ਆ ਸਕਦੇ ਆ? ਹੁਣ ਵਡੇਰੇ ਹੋ ਗਏ ਹੁਣ। ਕੋਈ ਗੱਲ ਵੀ ਹੁਣ ਨਹੀਂ ਆਇਓ ਦੱਸ। ਇਹ ਤੁਹਾਡੀ ਭਰਜਾਈ ਆ? ਅੱਛਾ ਹਾਂਜੀ। ਅੱਛਾ ਸ਼ਰਮ ਸਿੰਘ ਨਹੀਂ ਹੈ ਸ਼ਰਮ ਸਿੰਘ। ਹਾਂਜੀ ਜਿਹੜੇ ਤਾਇਆ ਸ਼ਰਮ ਸਿੰਘ ਨਹੀਂ ਸੀ ਇਹਨਾਂ ਦੇ? ਆਹੋ ਹਾਂਜੀ ਇਹ ਚਾਚੀ ਹੈ ਨਾ, ਉਹ ਉਹਨਾਂ ਦੇ ਵਿੱਚੋਂ ਹੀ ਹੈ। ਅੱਛਾ ਉਹਨਾਂ ਦੇ ਵਿੱਚੋਂ ਆ। ਅੱਛਾ ਹਾਂਜੀ ਹਾਂ ਸਾਡੇ ਦਰਾਏ ਦੇ। ਠੀਕ ਹੋ ਗਿਆ ਮਾਤਾ ਜੀ। ਉਹਨਾਂ ਦੇ ਵਿੱਚੋਂ। ਇਹ ਉਹਨਾਂ ਵਿੱਚੋਂ ਨੇ। ਅੱਛਾ ਕੀ ਹਾਲ ਹੈ ਰਾਜੀ? ਹੋ ਠੀਕ ਠਾਕ ਹੋ? ਹਾਂਜੀ ਵਧੀਆ ਅੱਛਾ ਵਧੀਆ। ਹਾਂਜੀ ਉਹ ਮੈਂ ਉਹ ਸਾਰੇ ਪਿੰਡ ਜਾਣਦਾ ਸੀ। ਡਾਲੀਆ, ਪੰਜਾਲਪੁਰ, ਸਰਮੈਲਪੁਰ, ਕਪਚੂਰ ਚੱਕ, ਤਾਰੂਵਾਲ, ਬਾਠਾਂ ਵਾਲਾ, ਪੀਸੇਪੁਰ, ਬਰਾਂਪੁਰ, ਗਲੜੀ, ਸੁਲਤਾਨੀ। ਮੈਂ ਹਾਂਜੀ ਤੇ ਸਾਰਿਆਂ ਨੂੰ ਜਾਣਦੇ ਆਂ ਵੀ। ਹਾਂਜੀ ਅੱਜ ਵੀ ਪਿੰਡ ਯਾਦ ਆਉਂਦਾ ਤੁਹਾਨੂੰ? ਯਾਦ ਆਉਂਦਾ ਜੀ। ਪਿੰਡ ਯਾਦ ਆਉਂਦਾ। ਪਹਿਲੀ ਦੀ ਯਾਦ ਹੁੰਦੀ ਹੈ। ਹਾਂਜੀ ਅਸੀਂ ਸ਼ਰਮ ਸਿੰਘ ਸ਼ਰਮ ਸਿੰਘ ਦਾ ਦਾ। ਜਿਹੜਾ ਨਾ ਸ਼ਰਮ ਸਿੰਘ ਉਹ ਸਾਡਾ ਵੱਡਾ ਜੇਠ ਸੀ। ਵੱਡਾ ਜੇਠ ਸੀ ਸ਼ਰਮ ਸਿੰਘ ਇਹਨਾਂ ਦਾ? ਅੱਛਾ ਮਾਤਾ ਜੀ ਦਾ। ਅੱਛਾ ਹਾਂਜੀ ਅਸੀਂ ਨਾਨਕਿਆਂ ਚ ਰਹਿੰਦੇ ਆ। ਸਾਡਾ ਪਿੰਡ ਗੱਲੜੀ ਹੈ। ਪਿੰਡ ਗੱਲੜੀ ਇਹਨਾਂ ਦਾ ਨਾਮ? ਗਲੜੀ ਸੁਲਤਾਨੀ ਆ। ਗਲੜੀ ਸੁਲਤਾਨ ਦੇ ਵਿੱਚ ਗਲੜੀ ਸ਼ਰਮ ਸਿੰਘ ਦੀ ਜਿਹੜੀ ਭੈਣ ਸੀ ਨਾ, ਮੈਂ ਉਹਦੀ ਨੂੰਹ ਆ। ਉਹਦੀ ਨੂੰਹ ਆ? ਨੋ ਮੈਂ ਗਲੜੀ ਸੁਲਤਾਨ ਜਿਹੜਾ ਭਾਨ ਸ਼ਰਮ ਸਿੰਘ ਦੀ ਭੈਣ ਦੀ। ਗਲੜੀ ਸੁਲਤਾਨ ਜਿਹੜਾ ਭਾਨ ਸਿੰਘ ਸੀ ਉਹ ਪਟਵਾਰੀ ਸੀ। ਭਾਨ ਸਿੰਘ ਪਟਵਾਰੀ ਸੀ। ਸਾਡਾ ਪਟਵਾਰੀ ਸੀ ਭਾਨ ਸਿੰਘ ਗਲੜੀ ਸੁਲਤਾਨੀ ਦਾ।
ਭਾਨ ਸਿੰਘ ਉਹਨਾਂ ਦੇ ਕੋਈ ਪੋਤਰਾ ਪਾਤਰਾ ਹੈਗਾ ਉਹਨਾਂ ਦਾ ਕੋਈ? ਭਾਨ ਸਿੰਘ ਦਾ, ਭਾਨ ਸਿੰਘ। ਹੁਣੇ ਆ ਪਰ ਅਸੀਂ ਇੱਥੇ ਆ ਗਏ ਨੇ ਨਾ, ਹੁਣ ਸਾਨੂੰ ਉੱਥੋਂ ਦਾ ਹੁਣ ਇੱਥੇ ਆ ਗਏ ਨੇ ਨਾ ਉਹ ਅੱਛਾ ਅੱਛਾ ਅੱਛਾ। ਦੂਸਰੇ। ਹਾਂਜੀ ਅਸੀਂ ਉਹ ਡਾਲੀਏ ਚ ਆ ਗਏ ਨੇ, ਸਾਨੂੰ ਉੱਥੋਂ ਦਾ ਹੁਣੇ ਸਾਡੇ ਪਿੰਡ ਆ ਗਏ ਨੇ? ਨਹੀਂ, ਡਾਲੀ ਚ। ਅੱਛਾ ਅੱਛਾ ਸਾਰੇ ਪਿੰਡ ਦੀ ਨਹੀਂ ਹੈ। ਅੱਛਾ ਅੱਛਾ ਜੀ। ਹਾਂਜੀ ਹਾਂਜੀ ਬੜਾ ਵਧੀਆ ਲੱਗਿਆ ਮਾਤਾ ਜੀ ਤੁਹਾਡੇ ਨਾਲ ਵੀ ਗੱਲ ਕਰਕੇ, ਬਜ਼ੁਰਗਾਂ ਦੀ ਹੋ ਗਈ। ਹਾਂਜੀ ਬੜਾ ਰੂਹ ਖੁਸ਼ ਹੋਇਆ। ਤੁਹਾਨੂੰ ਬਣਾ ਦਿਆਂਗੇ। ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਸਰਦਾਰ ਜੀ, ਠੀਕ ਠਾਕ ਹੋ? ਐ ਨਾ ਤੁਹਾਡੀ ਬਜ਼ੁਰਗਾਂ ਨਾਲ ਗੱਲ ਕਰਾਉਣ ਲੱਗੇ ਆ ਤੇ ਮਜਾਨਪੁਰ ਦੇ ਨੇ ਬਜ਼ੁਰਗ, ਤੇ ਉਹਨਾਂ ਨਾਲ ਗੱਲ ਕਰਾਉਣ ਲੱਗੇ ਆ, ਉਹ ਤੁਹਾਨੂੰ ਦੱਸਣਗੇ ਸਾਰੇ ਪਿੰਡ ਦੇ ਬਾਰੇ ਪੁੱਛਣਾ ਤੁਸੀਂ। ਇਹ ਮਰਜਾਨਪੁਰ ਦੇ ਨੇ? ਹਾਂਜੀ ਤੁਹਾਡੇ ਪਿੰਡ ਦੇ। ਹਾਂਜੀ ਹੁਣ ਦੱਸੋ। ਹਾਂ ਦੱਸੋ, ਕੋਈ ਗੱਲ ਪੁੱਛੋ ਤੁਸੀਂ ਮੈਨੂੰ। ਨਹੀਂ, ਕਿਹੜੇ ਪਿੰਡ ਦੇ ਤੁਸੀਂ? ਪਿੰਡ ਮਰਜਾਨਪੁਰ। ਪਿੰਡ ਮਰਜਾਨਪੁਰ ਕੀ ਦੇ ਨੇ। ਨਾਂ ਤੇਰਾ? ਨਾਮ ਕੀ ਸਰ ਤੁਹਾਡਾ? ਮੇਰਾ ਨਾਮ ਸੁਰਜੀਤ ਸਿੰਘ ਹੈ। ਸਰਜੀਤ ਸਿੰਘ। ਰਜੀਤ ਸਿੰਘ। ਸੁਰਜੀਤ ਸਿੰਘ। ਤੇ ਮਰਜਾਨਪੁਰ ਦੇ ਸਿੱਖ ਕੋਈ ਨਹੀਂ ਸੀ? ਉਹ ਹੁਣ ਆਏ ਨੇ ਨਾ ਅੱਛਾ, ਅੱਛਾ, ਉੱਥੋਂ, ਹੁਣ ਇੱਥੋਂ ਆਏ। ਪਾਕਿਸਤਾਨ ਤੋਂ ਜਦੋਂ ਗਏ ਸੀ ਅੱਛਾ ਅੱਛਾ ਉਦੋਂ ਤੁਹਾਡੇ ਪਿੰਡ ਆ ਕੇ ਆਬਾਦ ਹੋਏ ਨੇ। ਅੱਛਾ ਅੱਛਾ ਇਧਰੋਂ ਗਏ ਨੇ? ਹਾਂਜੀ ਅੱਛਾ ਅੱਛਾ ਅੱਛਾ। ਤੇ ਪੁੱਛ ਲਓ ਪਿੰਡ ਬਿਲਕੁਲ, ਅਸੀਂ 39 ਕੀ ਹਾਲ? ਅਸੀਂ 39 ਚੱਕ ਤੋਂ ਆਏ ਹਾਂ, ਜ਼ਿਲ੍ਹਾ ਮਿੰਟਕੁਮਰੀ। ਅੱਛਾ 39 ਚੱਕ ਤੋਂ ਸਾਹੀਵਾਲ ਤੋਂ ਗਏ ਨੇ। ਅੱਛਾ 39 ਚੱਕ ਸਾਹੀਵਾਲ ਚ। ਹਾਂਜੀ ਹਾਂ ਸ਼ਾਇਦ। ਅੱਛਾ ਅੱਛਾ। ਹਾਂਜੀ ਹਾਂਜੀ ਹਾਂਜੀ। ਹੋਰ ਪਿੰਡ ਸਾਡੇ ਦਾ ਕੀ ਹਾਲ ਹੈ? ਠੀਕ ਠਾਕ ਹੈ? ਤੁਹਾਡਾ ਪਿੰਡ ਬਿਲਕੁਲ ਠੀਕ ਠਾਕ ਹੈ। ਤਾਂ ਹੁਣ ਤੁਸੀਂ ਮੈਨੂੰ ਪੁੱਛੋ, ਜਿਹੜੀ ਮਸਜਿਦ ਹੈ ਨਾ ਜਿੱਥੇ ਤੁਸੀਂ ਜੋ ਆਪਣੀ ਜ਼ਮੀਨ 'ਚ ਬਣਾਈ ਸੀ। ਜਿਹੜੀ ਜ਼ਮੀਨ 'ਚ ਮਸਜਿਦ ਬਣਾਈ ਸੀ। ਹਾਂਜੀ ਉਹ ਪੈਲੀ ਜਿਹੜੀ ਇਸ ਮਸਜਿਦ ਵਿੱਚ ਮਸਜਿਦ ਸੀ, ਉਹ ਸਾਡੀ ਪੈਲੀ ਸੀ। ਉਹਦੇ ਵਿੱਚੋਂ ਨਹੀਂ ਉਹਦੇ ਕੋਲੋਂ ਨਹੀਂ ਡਾਲੀਏ ਨੂੰ ਰਾਹ ਲੰਘਦਾ ਸੀ, ਡਾਲੀਏ ਵਿੱਚੋਂ ਚੂਬ ਚੱਕ ਨੂੰ ਰਾਹ ਜਾਂਦਾ ਸੀ, ਮੱਲੀਆਂ ਨੂੰ ਵੀ ਰਾਹ ਜਾਂਦਾ ਸੀ, ਤਾਰੂਵਾਲ ਨੂੰ ਵੀ ਰਾਹ ਜਾਂਦਾ ਸੀ, ਬਾਂਠ ਵਾਲੇ ਨੂੰ ਵੀ ਰਾਹ ਜਾਂਦਾ ਸੀ, ਤੇ ਵਾਂਖੇ ਨੂੰ ਵੀ ਜਾਂਦਾ ਸੀ, ਸਮਾਲਪੁਰ ਨੂੰ ਵੀ ਜਾਂਦਾ ਸੀ। ਉਹ ਸਾਰੇ ਹੁਣ ਉਹਨਾਂ ਦੀ ਸੁਣੋ। ਹਾਂਜੀ ਹਾਂਜੀ ਬਿਲਕੁਲ। ਕੋਈ ਰਸਤੇ ਉਧਰ ਨੂੰ ਜਾਂਦੇ ਆ, ਚੂੜ ਚੱਕ ਵੀ ਲੱਗੇ ਆ, ਮੱਲੀਆਂ ਵੀ ਲੱਗੇ ਆ, ਸਮੈਲਪੁਰ ਵੀ ਲੱਗੇ ਆ, ਕੋਲੀਆਂ ਵੀ ਲੱਗੇ ਆ, ਬਾਜ਼ਾਰ ਵੀ ਲੱਗੀ ਹੈ। ਮੱਲੀਆਂ ਪਿੰਡ ਜਿਹੜਾ ਉਹ ਰਾਈਆਂ ਦਾ ਸੀ, ਜਿਹੜਾ ਈਸੇਪੁਰ ਸੀ ਉਹ ਵੀ ਪਠਾਣਾ ਦਾ ਸੀ, ਤੇ ਜਿਹੜਾ ਬਾਂਠਾ ਵਾਲਾ ਸੀ ਉਹ ਵੀ ਪਠਾਣਾ ਦਾ ਸੀ। ਰਾਮਪੁਰ ਤੇ ਬ੍ਰਹਮਪੁਰ ਸ਼ਹਿਰ ਸੀ ਮਾਰੇ। ਹਾਂਜੀ ਕਸਬੇ ਸੀ। ਅੱਛਾ। ਦੀਨਾਨਗਰ ਸਾਡਾ ਸ਼ਹਿਰ ਸੀ, ਥਾਣਾ ਵੀ ਸਾਡਾ ਦੀਨਾਨਗਰ ਸੀ। ਮੈਂ ਤੁਹਾਨੂੰ ਦੱਸਣਾ ਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਨਾ, ਹਾਂਜੀ ਉਦੋਂ ਮੈਂ 3.5 ਸਾਲ ਦਾ ਸੀ। ਅੱਛਾ ਅੱਛਾ 3.5 ਸਾਲ ਦੇ ਸੀ। ਤੇ ਉਹ ਕੋਈ ਥੋੜੇ ਸੀਨ ਮਾਰੇ ਮੋਟੇ ਯਾਦ ਨੇ, ਬਾਕੀ ਸਾਨੂੰ ਇੰਨਾ ਪਤਾ ਨਹੀਂ ਹੈ। ਅੱਛਾ ਘਰ ਉਦੋਂ ਕੱਚੇ ਹੁੰਦੇ ਸੀ? ਬਿਲਕੁਲ ਸਾਰਿਆਂ ਦੇ ਘਰ ਕੱਚੇ ਸੀ। ਅੱਛਾ ਤੇ ਜਿਹੜੇ ਮਰਜਾਨਪੁਰ ਵਿੱਚ ਘਰ ਸੀ ਨਾ, ਮੈਂ ਉਹ ਗੱਲ ਕਰਦਾ ਪਿਆ ਇਹਨਾਂ ਦੇ ਨਾਲ। ਹਾਂਜੀ ਵੀ ਉਹ ਘਰ ਵਿੱਚ ਘਰ ਅਗਲਾ ਜਿਹੜਾ ਘਰ ਜੇ ਚਾਹੇ ਤੁਸੀਂ ਬਾਹਰ ਹੋ, ਪਹਿਲੇ ਕਿਹਦਾ ਘਰ ਸੀ? ਅੱਛਾ, ਇੱਕ ਮਿੰਟ। ਪੱਕੀ ਸੀ। ਜੀ- ਸੁਣੋ ਮੇਰੀ ਗੱਲ। ਅੱਛਾ ਔਰ ਰਸੋਈ ਪੱਕੀ ਸੀ ਤੇ ਅਗਲਾ ਕੋਠਾ ਪੱਕਾ ਸੀ, ਵਿੱਚ ਅਮਰੂਦ ਲੱਗੇ ਦਾ। ਉਹ ਕਿਹੜਾ ਮੈਂ ਘਰ ਸੀ? ਇੱਕ ਕਹਿੰਦੇ ਰਸੋਈ ਪੱਕੀ ਸੀ, ਅਗਲਾ ਕੋਠਾ ਪੱਕਾ ਸੀ, ਤੇ ਵਿੱਚ ਅਮਰੂਦ ਲੱਗਾ ਸੀ ਘਰ 'ਚ। ਉਸ ਘਰ 'ਚ ਅਸੀਂ ਆਏ ਆ। ਅੱਛਾ 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 ਅੱਛਾ। ਕਿਹਦਾ ਘਰ ਸੀ? ਉਹ ਘਰ ਸੀ ਰਹਿਮਤ ਖਾਨ, ਰਹਿਮਤ ਰਾਈ ਦਾ। ਰਹਿਮਤ ਲਾਈ ਦਾ ਜੀ। ਉਹ ਰਹਿਮਤ ਰਾਈ ਦਾ ਹਸਨ ਉਹਦਾ ਭਤੀਜਾ ਸੀ, ਸਰਦਾਰ ਉਹਦਾ ਮੁੰਡਾ ਸੀ। ਉਹ ਰਹਿਮਤ ਜਿਹੜਾ ਸੀ ਉਹ ਫੌਤ ਹੋ ਗਿਆ ਸੀ ਉਦੋਂ ਹੀ। ਤੇ ਉਹਦੇ ਨਾਲ ਉਹਦੇ ਭਰਾ ਦਾ ਲਾਈ ਦਾ ਘਰ ਸੀ, ਤੇ ਉਹਦੇ ਇਧਰਲੇ ਪਾਸੇ ਫੱਜੋ ਦਾ ਘਰ ਸੀ, ਕੰਮੇ ਦਾ ਘਰ ਸੀ, ਝੰਡੇ ਦਾ ਘਰ ਸੀ। ਅੱਛਾ ਹਾਂਜੀ ਅੱਛਾ। ਵਾਹ ਜੀ ਵਾਹ, ਬਾਬਾ ਜੀ ਦੀ ਯਾਦ ਆ ਮਾਸ਼ਾਅੱਲਾ। ਸਾਡਾ ਪਿੰਡ ਤੇ ਬਹੁਤ ਛੋਟਾ ਸੀ, ਉਹ ਥੋੜੇ ਘਰ ਹੀ ਉਦੋਂ। ਹਾਂਜੀ ਸਾਡਾ ਪਿੰਡ ਸੀ, ਸਾਡਾ ਬਿਲਕੁਲ ਤੁਸੀਂ ਕਿਹਦੇ ਘਰ 'ਚ ਆਬਾਦ ਹੋ? ਉਸੇ ਘਰ 'ਚ, ਅਮਰੂਦ ਵਾਲੇ ਘਰ 'ਚ। ਅੱਛਾ ਅੱਛਾ ਅੱਛਾ। ਉਹਨੂੰ ਨਵਾਂ ਉਹਨੂੰ ਅਸੀਂ ਨਵਾਂ ਘਰ ਆਖਦੇ ਹੁੰਦੇ ਸੀ, ਨਵਾਂ ਘਰ। ਨਵਾਂ ਘਰ ਕਹਿੰਦੇ ਸੀ ਉਹਨੂੰ। ਹਾਂ ਨਵਾਂ ਘਰ। ਅੱਛਾ। ਉਹ ਤਾਂ ਸਾਡੀ ਜ਼ਮੀਨ ਜ਼ਿਆਦਾ ਸੀ, ਇਸ ਕਰਕੇ ਉਹ ਪਿੰਡ 'ਚ ਸਾਨੂੰ ਅਸੀਂ ਆਪੇ ਲਿਆਏ ਘਰ ਵੀ ਸਾਨੂੰ ਇਹ ਕਰ ਦੇ। ਤੇ ਉਹਦੇ ਸਾਹਮਣੇ ਘਰ ਜਿਹੜਾ, ਉਹਦੇ 'ਚ ਕੌਣ ਆਬਾਦ ਹੈ? ਉਹਦੇ ਸਾਹਮਣੇ ਜਿਹੜਾ ਉਹਦੇ ਸਾਹਮਣੇ ਘਰ ਆ ਤੁਹਾਡੇ ਤੋਂ, ਉਹਦੇ 'ਚ ਕੌਣ ਆਬਾਦ ਆ? ਹਾਂ ਉਹ ਲੰਬੜ ਨੇ ਸਾਡੇ ਸਾਹਮਣੇ ਖੁੱਲਾ ਜਿਹਾ ਘਰ ਸੀ, ਖੁੱਲਾ ਹਾਂਜੀ ਜਿਹਾ। ਖੁੱਲਾ ਲੰਬੜ ਨੇ ਕਹਿੰਦਾ ਸਾਡੇ ਪਿੰਡ ਦੇ। ਹਾਂਜੀ ਉਹ ਕਿਹਦਾ ਘਰ ਸੀ ਜਿਹੜਾ ਤੁਸੀਂ ਪੁੱਛ ਰਹੇ ਹੋ? ਉਹ ਘਰ ਸੀ ਆਪਣਾ ਫਜ਼ਲ ਖਾਨ ਦਾ। ਫਜ਼ਲ ਖਾਨ ਦਾ ਉਹ ਘਰ ਸੀ ਜਿਹੜਾ ਖੁੱਲਾ ਜਿਹਾ ਦੱਸ ਰਹੇ ਹੋ? ਹਾਂਜੀ ਖੁੱਲਾ ਜਿਹਾ ਘਰ ਸੀ, ਵਿੱਚ ਤੁਸੀਂ ਲੱਭੂ ਮਿਲਣਾ ਵੀ ਲੱਗਾ ਦਾ ਸੀ, ਕਮਾਦ ਪੀਣ ਵਾਲਾ ਮਿਲਣਾ ਵੀ ਸੀ ਵਿੱਚ। ਮਿਲਣ ਲੱਗੇ। ਹਾਂ ਬਿਲਕੁਲ ਬਿਲਕੁਲ। ਇਹ ਘਰ ਜਿਹੜਾ ਸੀ ਨਾ, ਉਹ ਜਿਹਦੇ ਘਰ 'ਚ ਤੁਸੀਂ ਆਬਾਦ ਹੋ ਨਾ, ਉਹਨੂੰ ਸਾਹਮਣੇ ਜਿਹੜਾ ਬੂਹਾ ਸੀ ਨਾ, ਉਹ ਸਾਡਾ ਸੀ। ਜਿਹਦੇ ਬੂਹੇ ਅੱਗੇ ਡਿਉੜੀ ਪਈ ਦੀ ਸੀ, ਜਿਹਦੇ ਬੂਹੇ ਅੱਗੇ ਡਿਉੜੀ ਸੀ। ਬਿਲਕੁਲ ਬਿਲਕੁਲ।
ਬਾਬਾ ਜੀ ਅਗਰ ਬਾਹਰ ਨਿਕਲ ਕੇ ਵਿਖਾ ਦਿਓ ਇਹਨਾਂ ਨੂੰ। ਉਹ ਡਿਉੜੀ ਸੀ, ਉਹ ਡਿਉੜੀ ਦੇ ਪਿਛਲੇ ਪਾਸੇ। ਹਾਂਜੀ। ਮੈਂ ਇਸ ਟਾਈਮ ਪਠਾਨਕੋਟ ਵਿੱਚ ਅੱਛਾ ਪਠਾਨਕੋਟ 'ਚ। ਅੱਛਾ ਅੱਛਾ ਅੱਛਾ। ਹਾਂ, ਅਸੀਂ ਐਕਚੁਅਲੀ ਜ਼ਮੀਨ ਸਾਡੀ ਉੱਥੇ ਹੈ। ਜ਼ਮੀਨ ਇਹਨਾਂ ਦੀ ਉਸੇ ਪਿੰਡ ਆ। ਅੱਛਾ ਅੱਛਾ ਅੱਛਾ। ਜਦੋਂ ਉਜਾੜੇ ਪਏ ਨੇ ਉਦੋਂ ਉਸੇ ਪਿੰਡ ਆਏ ਸੀ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਤੇ ਪਠਾਨਕੋਟ ਸੈਂਟਰ ਸਕੂਲ 'ਚ ਬੱਚੇ ਪੜ੍ਹਦੇ ਸੀ ਤੇ ਤਾਂ ਅਸੀਂ ਇੱਥੇ ਆ ਗਏ। ਅੱਛਾ 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 ਅੱਛਾ। ਤੇ ਮੈਂ ਰੋਜ਼ ਜਾਂਦਾ ਵੈਸੇ ਪਿੰਡ। ਤੁਸੀਂ ਦੱਸੋ ਅਸੀਂ ਘਰ ਦਿਖਾ ਸਕਦੇ ਹਾਂ, ਕਿਸ ਟਾਈਮ ਤੁਹਾਨੂੰ ਘਰ ਦਿਖਾ ਦਈਏ? ਚਲੋ ਜੀ ਅਸੀਂ ਨੰਬਰ ਦੇ ਦਿਆਂਗੇ, ਸ਼ੇਅਰ ਕਰ ਦਿਆਂਗੇ ਤੁਹਾਡੇ ਬੇਟੇ ਨੂੰ ਵੀ, ਤੇ ਫਿਰ ਇਹਨਾਂ ਦੇ ਪੋਤਿਆਂ ਦਾ ਫਿਰ ਤੁਸੀਂ ਬਜ਼ੁਰਗਾਂ ਨੂੰ ਵੀਡੀਓ ਬਣਾ ਕੇ ਭੇਜ ਦੇਣਾ, ਚਾਹੇ ਉਂਝ ਵੀਡੀਓ ਬਣਾ ਕੇ ਭੇਜ ਦੇਣਾ, ਤਸਵੀਰਾਂ ਬਣਾ ਦੇਣਾ। ਹਾਂ ਠੀਕ ਹੈ। ਹਾਂ, ਵੀਡੀਓ ਬਣਾ ਕੇ ਭੇਜ ਦਾਂਗੇ ਤੁਹਾਨੂੰ ਪੂਰਾ। ਅੱਛਾ, ਸੇਵਾ ਦੇ ਲੱਭੂ ਹੀ ਨਾ ਇੱਕ। ਹਾਂ, ਸੇਵਾ ਤੇ ਲੱਭੂ। ਹਾਂ, ਸੇਵਾ ਤੇ ਲੱਭੂ ਆ। ਸੇਵਾ ਤੇ ਲੱਭੂ ਤੇ ਸੇਵਾ ਤੇ ਲੱਭੂ ਤੇ ਵਿਸਾਖੀ ਤੇ ਦਾਸ। ਤੇ ਵਿਸਾਖੀ। ਇਹ ਹਾਂਜੀ ਦਾਸ। ਹਾਂ, ਦਾਸ ਵੀ ਸੀ ਤੇ ਵਿਸਾਖੀ ਵੀ ਸੀ ਤੇ ਲੱਭੂ ਵੀ ਸੀ। ਲੱਭੂ ਦੀਆਂ ਦੋ ਧੀਆਂ ਸੀ, ਨਾਮੀ ਤੇ ਬਾਵੀ। ਉਹਦਾ ਬੱਚਾ ਕੋਈ ਨਹੀਂ ਸੀ। ਹਾਂਜੀ ਹਾਂਜੀ। ਹਾਂ ਹਾਂ। ਉਹ ਮਰ ਗਏ ਦੇ ਨੇ ਸਾਰੇ। ਅੱਛਾ ਅੱਛਾ। ਜ਼ਮੀਨ ਤੁਹਾਡੀ ਕਿੱਧਰ ਸੀ? ਜ਼ਮੀਨ ਸਾਡੀ ਜਿਹੜੀ ਸੀ ਨਾ, ਉਹ 4 ਸਫੇਰੇ ਸੀ ਸਾਡੀ ਜ਼ਮੀਨ। ਉਹ ਇਧਰਲੇ ਪਾਸਾ ਜਿਹੜਾ ਨਾ ਪਰਲਾ ਪਾਸਾ ਸੀ ਆਪਣਾ ਚੜ੍ਹਦਾ, ਉਹ ਸਾਰੀ ਜ਼ਮੀਨ ਸਾਡੀ ਸੀ। ਸਾਰੀ ਜ਼ਮੀਨ ਉਹ ਡਾਲੇ ਭੋਲੇ ਤੱਕ, ਛੰਭ ਜਿਹੜਾ ਇਹਦਾ ਛੰਭ, ਉੱਥੋਂ ਤੱਕ ਵੀ ਸਾਡੀ ਜ਼ਮੀਨ ਹੀ ਜ਼ਮੀਨ ਸੀ। ਕੋਈ 18 ਕਿੱਲਿਆਂ ਦੀ ਪੈਲੀ ਸੀ, ਕੋਈ 3 ਕਿੱਲਿਆਂ ਦੀ ਪੈਲੀ ਸੀ, ਕੋਈ 10 ਕਿੱਲਿਆਂ ਦੀ ਪੈਲੀ ਸੀ। ਇਸ ਕਰਕੇ ਸਾਡੇ ਉਹ 50 ਕਿੱਲੇ ਸੀ, 50 ਕਿੱਲੇ ਜ਼ਮੀਨ। ਅੱਛਾ। ਤੇ 50 ਤੇ ਸਾਡੇ ਪੜਦਾਦੇ ਨੇ ਦਾਦੇ ਨੇ ਨਾ 50 ਕਿੱਲੇ ਸਮੈਲਪੁਰੀਆਂ ਨੂੰ ਦੇਤੇ। ਸਮੈਲਪੁਰੀ ਜਾਣਦਾ ਨਾ ਸਮੈਲਪੁਰ ਨੂੰ, ਉਹਨਾਂ 50 ਕਿੱਲੇ ਦੇਤੇ। ਉਹ ਫਿਰ ਸਾਡੇ ਕੋਲ ਆ ਕੇ ਬਾਹਰ ਜਾਂਦੇ 50 ਕਿੱਲੇ ਸਾਡੇ ਕੋਲ ਸੀ। ਅੱਛਾ ਅੱਛਾ ਅੱਛਾ। ਲੇਕਿਨ ਨਾ ਇੱਧਰ ਆ ਕੇ ਬਾਬਾ ਜੀ ਨੂੰ ਜ਼ਮੀਨ ਨਹੀਂ ਲੱਭੀ। ਹਾਂ, ਇੱਧਰ ਆ ਕੇ ਜ਼ਮੀਨ ਨਹੀਂ ਲੱਭੀ। ਹਾਂ, ਇੱਧਰ ਆ ਕੇ ਜ਼ਮੀਨ ਨਹੀਂ ਲੱਭੀ। ਜਿਹੜੀ ਜ਼ਮੀਨ ਪਹਿਲੇ ਆ ਸੁਣੋ ਇੱਕ ਮਿੰਟ। ਹਾਂਜੀ ਹਾਂਜੀ। ਜਿਹੜੀ ਜ਼ਮੀਨ ਹੈ ਨਾ ਦੀ ਨਾ, ਹਾਂਜੀ। ਉਹ ਸਾਨੂੰ 25 ਕਿੱਲੇ ਜ਼ਮੀਨ ਸਾਡਾ ਮੁਰੱਬਾ ਇਕੱਠਾ ਦਾ ਇਕੱਠਾ ਸੀ। ਇਹ ਜਿਹੜੇ ਆਪਣੀ ਜ਼ਮੀਨ ਦੱਸਦੇ ਪਏ ਆ। ਅੱਛਾ ਅੱਛਾ ਅੱਛਾ। ਇਹਨਾਂ ਦੀ ਜ਼ਮੀਨ ਜਿਹੜੀ ਤੁਹਾਡੀ ਜ਼ਮੀਨ ਸੀ ਨਾ, ਇਹ ਸਰਦਾਰ ਜੀ ਉਹਨਾਂ ਨੂੰ ਪਈ ਹੈ। ਉਹ ਖੂਹ ਦੇ ਕੋਲ ਜਿਹੜਾ ਅਮਰੂਦਾਂ ਦਾ ਬਾਗ ਸੀ, ਬਾਗ ਦੇ ਖੂਹ ਕੋਲ ਅਮਰੂਦਾਂ ਦਾ ਬਾਗ ਸੀ ਜਿਹੜਾ, ਉਹ ਤੁਹਾਨੂੰ ਮਿਲਿਆ ਸੀ। ਸਾਡਾ ਬਾਗ ਸੀ ਉਹ ਅਮਰੂਦਾਂ ਦਾ। ਅੱਛਾ। ਉਹ ਸਾਡੀ ਜ਼ਮੀਨ ਉੱਥੇ ਸੀ ਸਾਰੀ। ਉਹ ਜਖੜੀਆ ਬਾੜਾ ਜਿਹੜਾ ਪਿੰਡ, ਉਹਨੂੰ ਜਖੜੀਆ ਬਾੜੇ ਨੂੰ ਪਿੰਡ ਨੂੰ ਜਾਣਦੇ? ਜਖੜੀਆ ਬਾੜੇ ਨੂੰ, ਜਖੜੀਆ ਬਾੜਾ ਸਾਡਾ ਇੱਕ ਪਿੰਡ ਸੀ। ਹਾਂਜੀ ਹਾਂ, ਜਾਣਦੇ ਨੇ। ਉੱਥੇ ਸਾਡਾ 200 ਕਿੱਲਾ ਜ਼ਮੀਨ ਸੀ। ਅੱਛਾ ਅੱਛਾ। ਸਾਨੂੰ ਟੋਟਲ ਇਹਨਾਂ ਦੀ ਨਾ 700 ਕਿੱਲਾ ਜ਼ਮੀਨ ਸੀ ਬਜ਼ੁਰਗਾਂ ਦੀ। ਹਾਂਜੀ। ਤੇ ਇੱਧਰ ਆ ਕੇ 9 ਕਿੱਲੇ ਪਈ ਹੈ। ਕੋਈ ਜ਼ਮੀਨ ਨਹੀਂ ਮਿਲੀ ਸਾਨੂੰ। ਹਾਂ, ਉਹ ਇੰਨੀ ਘੱਟ ਪਈ ਹੈ। ਹਾਂਜੀ, ਸਿਰਫ 9 ਕਿੱਲੇ। ਤੇ ਇੱਥੋਂ ਆ ਕੇ ਮਾਰ ਖਾ ਗਏ। ਬੱਲੇ ਬੱਲੇ। ਇਹ ਤੁਹਾਨੂੰ ਦੱਸਦੇ ਜਾਵਾਂ ਕਿ ਇਹ ਬਜ਼ੁਰਗਾਂ ਨੇ ਅੱਜ ਤੱਕ ਸਿਰਫ 2 ਸਾਲ ਹੋਏ ਨੇ ਇਹਨਾਂ ਨੂੰ ਮੱਝਾਂ ਛੱਡੀਆਂ ਨੂੰ, ਜਿਹੜੀਆਂ ਇੰਡੀਆ ਤੋਂ ਲਿਆਏ ਸੀ ਨਾ ਆਪਣੀਆਂ ਮੱਝਾਂ, ਹਾਂ। ਉਹ ਅੱਜ ਤੱਕ ਕਿਸੇ ਨੂੰ ਵੇਚੀ ਨਹੀਂ ਸੀ। ਉਹਦੀ ਨਸਲ ਆਪਣੇ ਕੋਲ ਹੀ ਇਹਨਾਂ ਨੇ ਰੱਖੀ। ਇਹ ਵੀ ਦੱਸੋ। ਹਾਂਜੀ, ਅਸੀਂ ਉਹ ਆਪਣੇ ਅਸੀਂ ਜਿਹੜੇ ਹਿੰਦੁਸਤਾਨ ਤੋਂ ਲਈਆਂ ਸੀ ਮੱਝਾਂ, ਅਜੇ ਸਾਡੇ ਕੋਲ ਨਸਲ ਹੈ। ਅਜੇ ਸਾਡੇ ਕੋਲ ਨਸਲ ਹੈ ਉਹ। ਹਾਂਜੀ ਹਾਂਜੀ ਬੜੀ ਚੰਗੀ ਗੱਲ ਹੈ। ਤੁਸੀਂ ਹਾਂਜੀ। ਬਸ ਉਹ ਤੁਰੀ ਜਾਂਦੀ ਹੈ। ਹਾਂਜੀ, ਉਹ ਨਸਲ ਤੁਰੀ ਜਾਂਦੀ ਹੈ ਜੀ। ਹੁਣ ਸਾਡਾ ਜੀ ਇੱਥੇ ਜ਼ਿਲ੍ਹਾ ਗੁਜਰਾਂਵਾਲਾ, ਤਹਿਸੀਲ ਨਸ਼ਹਿਰਾ, ਪਿੰਡ ਖਾਰਾ। ਹਾਂਜੀ ਅੱਛਾ ਅੱਛਾ ਅੱਛਾ। ਹੁਣ ਗੁਜਰਾਂਵਾਲਾ। ਹਾਂਜੀ, ਗੁਜਰਾਂਵਾਲੇ 'ਚ ਬੈਠੇ ਨੇ। ਹਾਂਜੀ, ਕੁਜਰਾਲੇ 'ਚ ਬੈਠੇ ਆ, ਤਹਿਸੀਲ ਨਸ਼ਹਿਰਾ ਬਿਰਕਾ। ਹਾਂ, ਬੜੀ ਖੁਸ਼ੀ ਹੋਈ ਆ। ਦਰਅਸਲ ਨਾ ਗੁਜਰਾਂਵਾਲਾ ਦਾ ਇੱਕ ਮੇਰੇ ਨਾਲ ਲੜਕਾ ਹੁੰਦਾ ਸੀ ਤੁਹਾਡਾ ਨਾ, ਆਰਮੀ ਦੇ ਵਿੱਚ ਸੀ ਉਹ। ਅੱਛਾ ਅੱਛਾ ਮੈਂ ਵੀ ਅੱਛਾ। ਆਰਮੀ 'ਚ ਸੀ। ਸਹੀ ਹੋ ਗਿਆ। ਤੇ ਮੈਂ ਹਾਂ ਮਸਕਟ ਪਹਿਲੇ ਤੁਸੀਂ ਸਾਹੀਵਾਲ ਦੇ ਰਹਿਣ ਵਾਲੇ ਹਾਂਜੀ, ਸੀ? ਸਾਹੀਵਾਲ ਦੇ ਨੇ। ਅੱਛਾ ਅੱਛਾ। ਕਹਿੰਦੇ ਨੇ ਬੜੀ ਖੁਸ਼ੀ ਹੋਈ। ਬੜੀ ਖੁਸ਼ੀ ਹੋਈ ਹੈ ਜੀ, ਬੜੀ ਖੁਸ਼ੀ ਹੋਈ ਹੈ। ਮੁਲਾਕਾਤ ਹੋਈ ਹੈ, ਬਹੁਤ ਖੁਸ਼ੀ ਹੋਈ ਹੈ, ਬਹੁਤ ਖੁਸ਼ ਹੋਏ ਆ। ਤੁਹਾਡੇ ਨਾਲ ਮੁਲਾਕਾਤ ਹੋ ਗਈ ਹੈ, ਗੱਲਬਾਤ ਹੋਈ ਹੈ, ਬੜੇ ਖੁਸ਼ ਰੂਹ ਹੋਏ ਗਿਆ। ਸਾਡੇ ਰੂਹ ਦੀ ਤਬਦੀਲੀ ਹੋ ਗਈ ਹੈ। ਪਿੰਡ ਦਾ ਨਾਂ ਸੁਣ ਕੇ ਮਤਲਬ ਗੱਲ ਦਾ ਸਰ ਤੇ ਸਾਡੇ ਰੂਹ ਦੀ ਤਬਦੀਲੀ ਹੋ ਗਈ। ਹਾਂ, ਇਹ ਤੁਹਾਡੇ ਅਗਰ ਸਾਰਾ ਪਿੰਡ ਤੁਹਾਨੂੰ ਯਾਦ, ਹਾਂਜੀ। ਸਾਰਾ ਪਿੰਡ ਯਾਦ ਕਰਦਾ ਇਹਨਾਂ ਨੂੰ। ਪਿੰਡ ਯਾਦ ਕਰਦਾ ਸਾਰਾ ਤੁਹਾਨੂੰ। ਹਾਂਜੀ ਹਾਂਜੀ, ਉਹ ਕਹਿੰਦੇ ਨੇ ਸਾਰਾ ਪਿੰਡ ਤੁਹਾਨੂੰ ਯਾਦ ਕਰਦਾ ਹੈ। ਯਾਦ ਕਰਦਾ। ਹਾਂਜੀ ਹਾਂਜੀ ਹਾਂ, ਜਿਹਨੇ ਵੀਡੀਓ ਦੇਖੀ ਹੈ ਨਾ, ਉਹ ਬੜਾ ਯਾਦ ਕਰਦਾ ਹੈ। ਅੱਛਾ 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 ਅੱਛਾ। ਹਾਂਜੀ। ਸਹੀ ਹੋ ਤੇ ਗਿਆ। ਕਹਿੰਦੇ ਸਾਡੇ ਪਿੰਡ ਦੇ ਬੰਦੇ ਵੀ ਉੱਥੇ ਗਏ ਹੋਏ ਨੇ।
ਬਸ ਜੀ ਵੇਖ ਲਓ ਕਿੱਥੇ ਕਿੱਥੇ ਲੋਕ ਬੈਠੇ ਨੇ ਲੇਕਿਨ ਪਿਆਰ ਉਵੇਂ ਹੀ ਹੈ। ਉਵੇਂ ਹੀ ਹੈ, ਪਿਆਰ ਉਵੇਂ ਹੀ ਹੈ। ਹਾਂਜੀ ਪਿਆਰ ਉਹੀ ਹੁੰਦਾ, ਹਾਂਜੀ ਹੈ ਜੀ, ਹਾਂਜੀ ਪਿਆਰ ਕਦੇ ਬਦਲਦਾ ਨਹੀਂ ਹੈ। ਇਹ ਤੇ ਗਵਰਨਮੈਂਟਾਂ ਦੇ ਕਰਕੇ ਇਧਰ ਉਧਰ ਚੱਲ ਕੇ ਕੌਣ ਜਾਣਾ ਚਾਹੁੰਦਾ ਸੀ? ਨਹੀਂ ਜੀ ਕੋਈ ਨਹੀਂ ਜਾਣਾ ਚਾਹੁੰਦਾ ਸੀ ਜੀ। ਹਾਂਜੀ। ਬਸ ਉਹ ਇੰਜ ਦੀ ਹਵਾ ਚੱਲੀ, ਕੋਈ ਕਿੱਧਰ ਜਾ ਕੇ ਉੱਡ ਗਿਆ, ਕੋਈ ਕਿੱਧਰ ਉੱਡ ਗਿਆ। ਹਾਂਜੀ ਹਾਂਜੀ ਹਾਂਜੀ। ਬਿਲਕੁਲ ਬਿਲਕੁਲ। ਲੋਕਾਂ ਨੂੰ ਅਜੇ ਤੱਕ ਜਿਹੜੇ ਪੁਰਾਣੇ ਬੰਦੇ ਆ ਨਾ, ਜਿਹੜੇ ਬਜ਼ੁਰਗ ਹੁਣ ਹਾਂਜੀ ਹੁਣ ਤੁਹਾਡੇ ਇਸ ਤਰ੍ਹਾਂ ਹੀ ਹੈ। ਮਰਜਾਨਪੁਰ ਦੇ ਵਿੱਚ ਕਿੰਨੇ ਕੁ ਘਰ ਹੋ? ਹੁਣ ਕਿੰਨੇ ਕੁ ਘਰ ਹੋ? ਹੁਣ ਕਿੰਨੇ ਕੁ ਘਰ ਹੋ? ਹੁਣ ਉਨੇ ਹੀ ਘਰ ਨੇ, ਇੱਕ ਦੋ ਘਰ ਵਧੇ ਆ ਸਾਰੇ ਹੀ। 19 ਘਰ ਨੇ, ਇੱਕ ਦੋ ਹੀ ਵਧਿਆ। ਅੱਛਾ ਅੱਛਾ ਅੱਛਾ, ਠੀਕ ਹੈ, ਬਿਲਕੁਲ ਠੀਕ ਹੈ। ਹਾਂ ਬਿਲਕੁਲ। ਕਿਉਂ ਕਮਰਾ ਵਾਲੀ ਜਗ੍ਹਾ ਤੇ ਵੀ ਤੇ ਜੇ ਬਾਕੀ ਮੈਂ ਹੋਰ ਤੋਂ ਕੋਈ ਕੁਝ ਕਹਿਣਾ ਚਾਹੁੰਦੇ ਹੋ ਜਾਂ ਕੋਈ ਗੱਲ ਕਰਨਾ ਚਾਹੁੰਦੇ ਹੋ ਤੁਹਾਡੇ ਟਾਈਮ ਤੇ ਗਲੀਆਂ ਖੁੱਲੀਆਂ ਸੀ ਤੇ ਹੁਣ ਉਹ ਕਹਿੰਦੇ ਨੇ ਤੁਹਾਡੇ ਟਾਈਮ ਤੇ ਗਲੀਆਂ ਖੁੱਲੀਆਂ ਸੀ, ਹੁਣ ਲੋਕਾਂ ਨੇ ਤੰਗ ਕਰ ਛੱਡੀਆਂ। ਠੀਕ ਹੈ। ਉਹ ਵਿਸਾਖੀ ਤੋਂ ਤੇ ਉਹ ਮੇਰੇ ਹੁਣ ਉਹਨੇ ਕੋਈ ਪੋਤਰੇ ਪਾਤਰੇ ਹੈਗੇ ਨੇ? ਦਾਸ ਇੱਕ ਮੁੰਡਾ ਹੈ, ਹਾਂ ਦਾਸ ਤੇ ਮਰ ਗਿਆ ਤਾਂ ਉਹ ਰੇਲਵੇ 'ਚ ਸੀ। ਦਾਸ ਮਰ ਗਿਆ, ਉਹ ਰੇਲਵੇ 'ਚ ਸੀ। ਅੱਛਾ ਅੱਛਾ, ਹਾਂਜੀ ਠੀਕ ਹੈ। ਤੇ ਹਾਂ ਉਹਦਾ ਭਰਾ ਜਿਹੜਾ ਸੇਵਾ ਸੀ ਉਹ ਵੀ ਸੇਵਾ ਮਰ ਸੀ ਗਿਆ, ਇੱਕ। ਪਰ ਅੱਗੇ ਮੁੰਡੇ ਨਹਿਰ ਦੇ ਮਹਿਕਮੇ 'ਚ ਕੋਈ ਕਿਤੇ ਚੱਲ ਗਿਆ, ਕੋਈ ਕਿਤੇ ਚੱਲ ਗਿਆ। ਨੌਕਰੀਆਂ ਲੱਗ ਗਏ ਨੇ ਮੁੰਡੇ ਨਾ, ਹਾਂਜੀ ਤੇ ਫਿਰ ਠੀਕ ਪਿੰਡੋਂ ਚਲੇ ਗਏ ਨੇ ਕਈ। ਠੀਕ ਹੈ ਠੀਕ ਹੈ ਠੀਕ ਹੈ। ਹਾਂਜੀ ਹਾਂਜੀ ਠੀਕ ਹੈ ਸਰਦਾਰ ਜੀ। ਇਹ ਨਾਂ ਕੀ ਹੈ ਇਹਨਾਂ ਦਾ? ਨਾਂ ਦੱਸ ਦਿਓ, ਨਾਂ ਭੁੱਲ ਗਏ ਨੇ। ਨਾਂ ਭੁੱਲ ਗਿਆ ਮੈਂ। ਤੁਹਾਡਾ ਨਾਂ? ਮੇਰਾ ਨਾਂ ਸੁਰਜੀਤ ਸਿੰਘ। ਸੁਰਜੀਤ ਸਿੰਘ। ਹਾਂਜੀ, ਸੁਰਜੀਤ ਸਿੰਘ। ਸਰਦੀਰ ਸਿੰਘ। ਅੱਛਾ ਅੱਛਾ ਹਾਂਜੀ। ਅੱਛਾ। ਬਜ਼ੁਰਗਾਂ ਨੇ ਨਾ ਤੁਹਾਨੂੰ ਵੇਖ ਕੇ ਕਹਿੰਦੇ ਕਿ ਸਾਡੇ ਪਿੰਡ ਦੇ ਪੈਰ ਵਿੱਚ ਕੋਈ ਸਿੱਖ ਹੀ ਨਹੀਂ ਸੀ ਰਹਿੰਦਾ। ਮੈਂ ਕਿਹਾ ਹੁਣ ਉਧਰੋਂ ਗਏ ਨੇ ਨਾ ਉਹ। ਹਾਂ ਹਾਂ ਕੋਈ ਨਹੀਂ ਸੀ ਰਹਿੰਦਾ, ਵਾਕਿਆ ਹੀ ਸਾਰਾ ਪਿੰਡ ਦੂਜਾ ਸੀ, ਦੂਜੇ ਲੋਕੀ ਵਸੇ ਆ। ਅੱਛਾ 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 ਅੱਛਾ, ਚਲੋ ਜੀ ਬੜਾ ਖੁਸ਼ੀ ਹੋਈ ਤੁਹਾਡੇ ਨਾਲ ਬਹੁਤ ਗੱਲਬਾਤ ਖੁਸ਼ੀ ਕਰਕੇ। ਹੋਈ। ਹਾਂ, ਬਹੁਤ ਖੁਸ਼ ਹੋਏ ਹਾਂ ਜੀ। ਬਾਬਾ ਜੀ ਦੇ ਤੁਸੀਂ ਘਰ ਦੇ ਕੋਲ ਹੀ ਰਹਿੰਦੇ ਸੀ, ਉਹਨਾਂ ਦੀ ਜ਼ਮੀਨ ਤੁਹਾਡੇ ਕੋਲ ਹੀ ਹੈ, ਬੜੀ ਖੁਸ਼ੀ ਹੋਈ। ਹਾਂ ਹਾਂ। ਉਹ ਖੂਹ, ਹਾਂ ਖੂਹ ਦਾ ਜ਼ਮੀਨ ਕੀ? ਤੁਹਾਡੀ ਸੰਭਾਲੀ ਦੀ ਉਹ ਖੂਹ ਚੱਲਦਾ ਅਜੇ ਖੂਹ ਚੱਲਦਾ। ਉਹ ਖੂਹ ਸਾਡੀ ਪੈਲੀ ਦੇ ਵਿੱਚ ਸੀ, ਖਤਮ ਹੋ ਗਿਆ। ਜਿਹੜਾ ਖੂਹ ਖਤਮ ਹੋ ਗਿਆ। ਉਹ ਜਿੰਨੀ ਜ਼ਮੀਨ ਹੈ, ਉਹ ਜਿੰਨੀ ਜ਼ਮੀਨ ਸੀ ਨਾ, ਉਹ ਸਾਡੀ ਜ਼ਮੀਨ ਸੀ ਜਿੰਨੀ ਸੀ। ਅੱਛਾ, ਉੱਥੇ ਵਿੱਚ ਅਮਰੂਦਾਂ ਦਾ ਬਾਗ ਵੀ ਸੀ। ਆ ਅਮਰੂਦਾਂ ਦਾ ਬਾਗ ਸੀ। ਹਾਂਜੀ। ਤੇ ਇੱਧਰ ਜਿੱਥੇ ਉਹ ਬੂਅਤਾ ਤੇ ਮਿਲਖੀ ਰਹਿੰਦੇ ਸੀ ਨਾ, ਉਹ ਵੀ ਸਾਡੀ ਜਗ੍ਹਾ ਸੀ, ਤੇ ਉਹਦੇ ਵਿੱਚ ਅੰਬਾਂ ਦੇ ਬੂਟੇ ਬਹੁਤ ਜ਼ਿਆਦਾ ਸੀ। ਉਹ ਵੀ ਪੈਲੀ ਪਿੰਡੋਂ ਤੁਰ ਕੇ ਤੇ ਕਮ ਸੇ ਕਮ ਤੇ 70 ਕਰੂ ਜਾਂਦੀ ਸੀ। ਬੜੀ ਲੰਮੀ ਪੈਲੀ ਸੀ ਉਹ। ਬਿਲਕੁਲ। ਹਾਂਜੀ ਹਾਂ ਉਹ ਅੰਬਾਂ ਦੇ ਬੂਟੇ ਜਿਹੜਾ ਬਾਗ ਸੀ ਨਾ, ਸੰਤ ਰਾਮ ਹੈ ਨਾ, ਸੰਤ ਰਾਮ। ਸੰਤ ਰਾਮ। ਸੰਤੂ ਕਹਿੰਦੇ ਆ ਤੁਸੀਂ। ਜਿਹਨੂੰ ਸੰਤੂ ਸੰਤੂ ਕਹਿੰਦੇ ਤੁਸੀਂ? ਹਾਂਜੀ ਜਿਹਨੂੰ ਸੰਤੂ ਸੰਤੂ ਕਹਿੰਦੇ ਨਾ ਤੁਸੀਂ? ਹਾਂਜੀ ਹਾਂਜੀ ਅੱਛਾ। ਸੰਤੇ ਦੇ ਘਰ ਦੇ ਲਾਗੇ ਬਹੁਤ ਵੱਡਾ ਬਾਗ ਸੀ, ਉਹ ਵੇਚ ਦਿੱਤਾ ਤੇ ਉਹ ਵੱਢ ਵੁੱਢ ਦਿੱਤਾ, ਨਹੀਂ ਤੇ ਬੜੇ ਆਮ ਪੈਂਦੇ ਨੇ। ਕਹਿੰਦੇ ਸੰਤੇ ਦੇ ਘਰ ਦੇ ਨਾਲ ਜਿਹੜਾ ਬਾਗ ਸੀ ਨਾ, ਆਹੋ ਉਹ ਵੇਚ ਦਿੱਤਾ। ਸੰਤਾ ਮਾਸ਼ਾ ਸੀ। ਸੰਤਾ ਮਾਸ਼ਾ ਸੀ ਉਹ ਬਾਗ ਸੀ ਯੂਬਕਾ ਦੇ ਅਲਫਕਾ। ਉਹ ਯੂਬਕਾ ਦੇ ਅਲਫਕਾ ਸੀ ਜਿਹੜਾ। ਉਹ ਇਧਰਲੇ ਪਾਸੇ ਜ਼ਮੀਨ ਸੀ ਨਾ, ਉਹ ਜਿਹੜੇ ਅੰਬਾਂ ਦੇ ਬੂਟੇ ਭਾਰੇ ਵੱਡੇ ਉਹ ਸਾਡੇ ਸੀ। ਵਾਹ ਬਹੁਤ। ਹਾਂਜੀ। ਅੱਛਾ ਅੱਛਾ। ਉਹ ਬੜੇ ਵੱਡੇ ਬੂਟੇ ਸੀ ਉਹਨਾਂ ਦੇ ਉੱਤੇ, ਉਹ ਏਡੇ ਵੱਡੇ ਬੂਟੇ। ਇਹ ਸੁਣੋ। ਹਾਂਜੀ ਹਾਂਜੀ। ਜਿਹੜੇ ਖੂਹ ਦੇ ਕੋਲ ਬੂਟੇ ਸੀ ਨਾ, ਖੂਹ ਦੇ ਕੋਲ ਬੂਟੇ। ਖੂਹ ਦੇ ਕੋਲ ਬੂਟੇ ਜਿਹੜੇ? ਹਾਂ ਖੂਹ ਦੇ ਕੋਲ। ਉਹ ਖੂਹ ਦੇ ਕੋਲ ਵੀ ਸੀ, ਉਹ ਵੀ ਸਾਡਾ ਹੀ ਬਾਗ ਸੀ। ਉੱਥੋਂ ਪਿਆ ਜਾਂਦਾ ਸੀ ਪਰਾਂ ਨੂੰ, ਰਸਤਾ ਜਾਂਦਾ ਸੀ ਪਰਾਂ ਨੂੰ। ਹਾਂ ਪਨਿਆੜ ਨੂੰ। ਬਿਲਕੁਲ ਬਿਲਕੁਲ ਹਾਂਜੀ। ਸਹੀ ਗੱਲ ਆ। ਉਹ ਸਾਡੇ ਕੋਲ ਹੁੰਦਾ ਸੀ। ਉਹ ਇਹਨਾਂ ਦੇ ਕੋਲ ਹੁੰਦਾ ਸੀ। ਅੱਛਾ ਅੱਛਾ ਅੱਛਾ। ਉਹ ਕਹਿੰਦੇ ਬੂਟੇ ਤੁਹਾਡੇ ਤੋਂ ਸਾਡੇ ਕੋਲ ਹੀ ਰਹੇ ਨੇ। ਹਾਂਜੀ ਹਾਂਜੀ ਹਾਂਜੀ। ਉਹ ਰਸਤੇ ਦੇ ਵਿੱਚ ਜਿਹੜੇ ਬੂਟੇ ਅੱਗੇ ਆਉਂਦੇ ਸੀ ਨਾ, ਅੱਗੇ ਜਾ ਕੇ ਉਹ ਰਸਤਾ ਜਿਹੜਾ ਪਿਆ ਜਾਂਦਾ ਸੀ ਪਨਿਆੜ ਦੇ ਬੂਟੇ ਸਾਡੇ ਸੀ, ਉਹ ਵੀ ਸਾਡੇ ਬੂਟੇ ਸੀ। ਅੱਛਾ ਅੱਛਾ। ਹਾਂਜੀ ਹਾਂਜੀ ਹਾਂਜੀ। ਬੜੇ ਚੰਗੇ ਅੰਬ ਲੱਗਦੇ ਹੁੰਦੇ। ਤੁਸੀਂ ਤੇ ਬੜੇ ਹਾਂਜੀ। ਰੀਝ ਨਾਲ ਲਾਏ ਬਾਗ। ਹਾਂ ਆਓ ਕਦੀ ਇੱਧਰ। ਆ ਕੇ ਦੇਖ ਜਾਓ ਨਾ। ਕਹਿੰਦੇ ਆ ਕੇ ਦੇਖ ਜਾਓ ਕਦੀ। ਹੁਣ ਵਡੇਰੇ ਹੋ ਗਏ, ਹੁਣ ਨਹੀਂ ਆਇਆ ਜਾਂਦਾ, ਹੁਣ ਮੁਸ਼ਕਿਲ ਹੋ ਗਈ ਆ। ਯਾਰ ਕਿੰਨੀ ਕੁ ਉਮਰ ਹੋ ਗਈ ਆ? ਮੇਰੇ ਤੋਂ 3 ਸਾਲ ਵੱਡੇ ਹੋ ਸਾਰੇ ਤੁਸੀਂ। ਕਹਿੰਦੇ ਮੇਰੇ ਤੋਂ 3 ਸਾਲ ਵੱਡੇ ਹੋ ਤੁਸੀਂ। ਹਾਂਜੀ। ਕਹਿੰਦੇ ਮੇਰੇ ਤੋਂ 3 ਸਾਲ ਵੱਡੇ ਹੋ ਤੁਸੀਂ। ਅੱਛਾ ਅੱਛਾ। ਤੁਹਾਡੀ ਕਦੋਂ ਦੀ ਪੈਦਾਇਸ਼ ਹੈ? ਤੁਹਾਡੀ ਕਦੋਂ ਦੀ ਪੈਦਾਇਸ਼ ਹੈ? ਮੇਰੀ ਹੈ 40 ਦੀ। 40 ਦੀ ਪੈਦਾਇਸ਼ ਸੀ ਬਜ਼ੁਰਗਾਂ ਦੀ। 40 ਆਹ ਤੇ 3-4 ਸਾਲ ਦਾ ਫਰਕ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। 1940 ਦੀ ਮੇਰੀ ਹੈ, ਮਤਲਬ ਪੈਦਾਇਸ਼। ਅੱਛਾ ਹਾਂ ਅੱਛਾ। ਹਾਂਜੀ। ਤੁਸੀਂ
ਤੁਸੀਂ ਆਪਣੇ ਆਪ ਨੂੰ ਤਗੜਾ ਸਮਝੋ ਕਰੋ ਤੇ ਆਓ ਚੱਕਰ ਮਾਰ ਦਿਓ। ਹਾਂਜੀ ਕਹਿੰਦੇ ਲਾਜੋ ਤਗੜਾ ਸਮਝੋ ਆਪਣੇ ਆਪ ਨੂੰ ਤੇ ਚੱਕਰ ਲਾਜੋ। ਅੱਛਾ ਅੱਛਾ ਚਲੋ ਜੀ, ਮੈਂ ਇਨਸ਼ਾਅੱਲਾ ਮੈਂ ਨੰਬਰ ਦੇ ਦਿੰਦਾ ਤੁਹਾਡੇ ਬੇਟੇ ਦਾ ਵੀ ਇਹਨਾਂ ਨੂੰ, ਤੇ ਤੁਹਾਡੇ ਨਾਲ ਹੁੰਦੀ ਰਹੇਗੀ ਗੱਲ ਜ਼ਰੂਰ, ਹਾਂਜੀ ਤੁਹਾਨੂੰ ਸ਼ੇਅਰ ਕਰ ਦਾਂਗੇ। ਬਿਲਕੁਲ ਜੀ, ਕਦੇ ਕਦੇ ਪੁੱਛ ਸਕਦੇ ਨੇ। ਹਾਂਜੀ ਹਾਂਜੀ ਹਾਂਜੀ, ਤੁਸੀਂ ਇਹਨਾਂ ਨੂੰ ਫਿਰ ਮਾਰੋ, ਇਹਨਾਂ ਨੂੰ ਕਹਿਣਾ ਚੱਕਰ ਮਾਰ। ਨਹੀਂ ਨਹੀਂ ਜ਼ਰੂਰ ਜੀ ਜ਼ਰੂਰ। ਬਾਬਾ ਜੀ ਪੋਤੇ ਨੂੰ ਲੈ ਜਾਓ ਨਾਲ, ਕਿਸੇ ਨੂੰ ਚੱਕਰ ਲਾਓ। ਅੱਛਾ ਜੀ ਅੱਛਾ। ਆ ਡਾਲਾ ਖਦਾਦਪੁਰ ਮਠਮਾ ਖਰਲਾ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਲਾਗੇ ਲਾਗੇ ਮੇਰੇ ਪੈਂਦੇ ਨੇ ਪਿੰਡ ਸਾਰੇ, ਉਦਾਂ ਹੀ ਨੇ ਪਿੰਡ। ਉਦਾਂ ਹੀ ਨੇ ਪਿੰਡ ਕਹਿੰਦੇ ਨੇ, ਹਾਂਜੀ ਕਹਿੰਦੇ ਉਦਾਂ ਹੀ ਨੇ ਪਿੰਡ ਜਿਵੇਂ ਛੱਡ ਕੇ ਗਏ ਸੀ। ਠੀਕ ਹੈ। ਹਾਂ ਸਾਡੇ ਪਿੰਡ ਦੇ ਲਾਗੇ ਲਾਗੇ ਕੋਲੀਆਂ ਸੀ, ਸਮੈਲਪੁਰ ਸੀ, ਚੂੜ ਚੱਕ ਸੀ। ਹਾਂਜੀ 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 ਵਾਂਖਾ ਮਤਲਬ ਗੱਲ ਦਾ, ਤੇ ਮਾਂਠਾ ਵਾਲਾ, ਮੱਲੀਆਂ, ਤੇ ਆਪਣਾ ਸਾਰੇ ਪਿੰਡਾਂ ਨੂੰ ਮੈਂ ਜਾਣਦਾ, ਸਾਰੇ ਪਿੰਡਾਂ ਦਾ ਨਾਂ ਜਾਣਦਾ। ਹਾਂ ਹਾਂਜੀ ਮਾਸ਼ਾਅੱਲਾ ਜੀ, ਬਾਬਾ ਜੀ ਦੀ ਯਾਦਾਸ਼ਤ ਬੜੀ ਵਧੀਆ ਹੈ। ਹਾਂਜੀ ਹਾਂਜੀ ਮੈਂ ਉਹੀ ਦੇਖੀ ਕਿ ਇਹ ਬਿਲਕੁਲ ਸਾਰਿਆਂ ਬੰਦਿਆਂ ਦਾ ਨਾਂ ਯਾਦ ਹੈ। ਵੇਖ ਲਓ ਮਾਸ਼ਾਅੱਲਾ, ਬੜੀ ਯਾਦਾਸ਼ਤ ਹੈ। ਹਾਂ ਹਾਂਜੀ ਬੜੇ ਐਕਟਿਵ ਹੈਗੇ ਨੇ। ਹਾਂਜੀ ਹਾਂਜੀ, ਹਾਂਜੀ ਉਹ ਤੇ ਭਾਈ ਜੀ ਉਹ ਸਾਨੂੰ ਗੱਲਾਂ ਸੁਣਾਉਂਦੇ ਸੀ ਪਿੰਡ ਦੀਆਂ, ਤੇ ਰੋਂਦੇ ਸੀ ਹਾਂਜੀ ਹਾਂ ਕਿ ਐਵੇਂ ਅਸੀਂ ਉੱਥੇ ਬਾਦਸ਼ਾਹਾਂ ਵਾਂਗ ਰਹਿੰਦੇ ਸੀ। ਹਾਂ ਜਦ ਤੁਸੀਂ ਕਿੱਥੇ ਰਹਿੰਦੇ ਮੁੰਡੇ ਨੂੰ? ਗੁਜਰਾਤ। ਅੱਛਾ ਤੇ ਤੁਸੀਂ ਨਾ ਫਿਕਰ ਨਾ ਕਰੋ, ਕਦੇ ਮਾਰੋ ਉਹਦੇ ਚੱਕਰ ਤੇ ਆਓ, ਅਸੀਂ ਆਪਣੇ ਕੋਲ ਰੱਖਾਂਗੇ ਤੁਹਾਨੂੰ ਉਹਨੇ ਦਿਨ। ਚਲੋ ਜੀ, ਇਹਨੂੰ ਇਹ ਪੁੱਛੋ ਕਰੋਨਾ ਖਤਮ ਹੁੰਦਾ ਹੈ ਨਾ, ਤੇ ਫਿਰ ਇਨਸ਼ਾਅੱਲਾ ਲਾਉਂਦੇ। ਤੁਹਾਨੂੰ ਇਹਨੂੰ ਪੁੱਛੋ ਤੁਹਾਡੇ ਬੱਚੇ ਕਿੰਨੇ ਨੇ? ਜੀ ਬੱਚੇ ਕਿੰਨੇ ਨੇ ਤੁਹਾਡੇ? ਮੇਰੇ ਦੋ ਲੜਕੇ ਨੇ, ਇੱਕ ਅਮਰੀਕਾ 'ਚ ਜਿਹਨੇ ਇਹ ਗੱਲ ਕਰਵਾਈ ਹੈ, ਤੇ ਇੱਕ ਕੈਨੇਡਾ 'ਚ ਹੈ। ਇੱਕ ਅਮਰੀਕਾ 'ਚ, ਇੱਕ ਕੈਨੇਡਾ 'ਚ, ਦੋਨੇ ਬੇਟੇ ਨੇ ਇਹਨਾਂ ਦੇ। ਅੱਛਾ ਠੀਕ ਠਾਕ ਹੁਣ। ਅੱਛਾ ਹਾਂਜੀ ਮੇਰੇ ਵੀ ਦੋ ਹੀ ਬੱਚੇ ਨੇ। ਇਹਨਾਂ ਦੇ ਵੀ ਦੋ ਹੀ ਬੱਚੇ ਨੇ। ਹਾਂਜੀ ਅੱਛਾ ਪੰਜ ਬੱਚੀਆਂ ਨੇ ਮੇਰੀਆਂ। 5 ਬੱਚੀਆਂ 2 ਬੱਚੇ। ਹਾਂਜੀ ਤੇ ਘਰ ਵਾਲੀ ਘਰ ਵਾਲੀ ਹੈ? ਠੀਕ ਠਾਕ? ਨਹੀਂ ਫੌਤ ਹੋ ਘਰ ਗਈ। ਵਾਲੀ ਫੌਤ ਹੋ ਗਈ। ਅੱਛਾ ਅੱਛਾ, ਮੈਨੂੰ ਤਾਂ ਬਹੁਤ ਖੁਸ਼ੀ ਹੋਈ ਜਦੋਂ ਨਾਲ ਗੱਲ ਕਰਕੇ ਅੱਜ ਤੇ ਬਹੁਤ- ਇਹਨਾਂ ਦੀ। ਹਾਂਜੀ ਹਾਂਜੀ, ਸ਼ੁਕਰੀਆ ਜੀ ਸ਼ੁਕਰੀਆ। ਬਸ ਅਸੀਂ ਤੇ ਬਜ਼ੁਰਗਾਂ ਦਾ ਇੰਟਰਵਿਊ ਲਿਆ ਸੀ, ਹਾਂਜੀ ਅਸੀਂ ਕਿਹਾ ਚਲੋ ਉਹਨਾਂ ਦੇ ਪਿੰਡ ਤੱਕ ਪਹੁੰਚੇ ਵੀਡੀਓ, ਸ਼ੁਕਰ ਹੈ ਪਹੁੰਚ ਗਈ, ਗੱਲ ਵੀ ਹੋ ਗਈ। ਇਹ ਇੱਕ ਖੁਆਇਸ਼ ਹੁੰਦੀ ਬਜ਼ੁਰਗਾਂ ਦੀ ਕਿ ਮੈਨੂੰ ਮੇਰਾ ਪਿੰਡ ਵਿਖਾਇਆ ਜਾਵੇ, ਤੇ ਉਹ ਵਿਖਾ ਦਿੱਤਾ ਗਿਆ ਅੱਜ, ਹਾਂਜੀ ਤੇ ਬੜਾ ਵਧੀਆ ਲੱਗਿਆ ਜੀ। ਬਿਲਕੁਲ ਉਹ ਪੂਰਾ ਦਿਲ ਖੁਸ਼ ਹੋ ਗਿਆ, ਦਿਲ ਖੁਸ਼ ਹੋ ਗਿਆ, ਹਾਂਜੀ ਹਾਂਜੀ, ਦਿਲ ਖੁਸ਼ ਹੋ ਗਿਆ। ਹਾਂ ਹਾਂਜੀ ਦਿਲ ਖੁਸ਼ ਹੋ ਗਿਆ। ਚਲੋ ਜੀ, ਬਹੁਤ ਚੰਗਾ। ਅੱਛਾ ਬੰਦੇ ਦੀ ਆਸ ਹੁੰਦੀ ਹੈ। ਹਾਂਜੀ ਹਾਂਜੀ, ਠੀਕ ਹੈ ਸਰ, ਬਹੁਤ ਸ਼ੁਕਰੀਆ ਜੀ। ਅੱਛਾ ਜੀ ਬਾਬਾ ਜੀ, ਅਸਲਾਮ ਵਾਲੇਕੁਮ ਕਰ ਦਿਓ। ਅੱਛਾ ਜੀ ਅੱਛਾ ਜੀ ਚਲੋ ਮਿਹਰਬਾਨੀ, ਜਿੰਦੇ ਰਹੋ ਮਿਹਰਬਾਨੀ। ਬੜਿਆ ਵਾਹ ਜੀ ਵਾਹ ਵਾਹ ਜੀ ਵਾਹ। ਆਪਣਾ ਬਚਪਨ ਯਾਦ ਆ ਗਿਆ ਹੁਣ, ਆ ਗਿਆ ਵਤਨ ਯਾਦ ਆ ਗਿਆ। ਹਾਂ ਵਤਨ ਵੀ ਯਾਦ ਆ ਗਿਆ, ਬਚਪਨ ਵੀ ਯਾਦ ਆ ਗਿਆ। ਹਾਂਜੀ, ਅੱਛਾ। ਦੇਖੋ ਜੀ ਅਰਜ ਇਹ ਹੈ, ਰਾਜੇ ਰਸਾਲੂ ਦਾ ਜਿਹੜਾ ਗੱਲਬਾਤ ਕਰਨ ਵਾਲਾ ਤੋਤਾ ਸੀ, ਤੇ ਰਾਜਾ ਰਸਾਲੂ ਉਹਨੂੰ ਮੇਵੇ ਦਿੰਦਾ ਸੀ, ਜਨਾਨੀਆਂ ਪਲਸ਼ਦੀ ਰੱਖਦਾ ਸੀ, ਹਰ ਤਾਂ ਬਣਦਾ ਸੀ। ਇੱਕ ਦਿਨ ਉਹਨੇ ਕਿਸੇ ਹੱਥ ਤੇ ਘੱਲਿਆ ਅੱਛਾ। ਮਹਲਮ ਦੇ ਉੱਤੇ, ਉਹ ਮੀਂਹ ਤੇ ਹਨੇਰੀ ਆ ਗਈ, ਉਹ ਵਾਪਸ ਨਹੀਂ ਆਇਆ ਸ਼ਾਮ ਨੂੰ। ਜਿਹੜੇ ਸ਼ਾਮ ਨੂੰ ਆਇਆ ਤਾਂ ਰਾਜਾ ਰਸਾਲੂ ਪਰੇਸ਼ਾਨ ਹੋ ਗਿਆ। ਉਹ ਕਹਿ ਗਿਆ ਵੀ ਇਹ ਕੀ ਬਣ ਗਿਆ, ਮੇਰੇ ਤੇ ਬਾਦਸ਼ਾਹੀ ਤੋਤੇ ਦੇ ਸਿਰ ਤੇ ਹੀ। ਜਿਵੇਂ ਸਵੇਰ ਧੁੱਪ ਲੱਗੀ ਤੇ ਤੋਤਾ ਆ ਗਿਆ। ਤੋਤੇ ਨੂੰ ਕਹਿਣ ਲੱਗਾ ਵੀ ਕਿੱਦਾਂ ਭਈ ਤੇਰੀ ਰਾਤ ਗੁਜ਼ਰੀ, ਮੈਂ ਤਾਂ ਬੜਾ ਪਰੇਸ਼ਾਨ ਸੀ। ਆਂਦਾ ਸੀ ਮੇਰੇ ਘਰ ਤੂੰ ਮੇਵੇ ਖਾਂਦਾ ਸੀ, ਪਲੱਛਾਂ 'ਚ ਬਹਿੰਦਾ ਸੀ ਹਰ ਤਰ੍ਹਾਂ। ਆਂਦਾ ਨਾ, ਜਿਹੜੀ ਅੱਜ ਰਾਤ ਲੰਘੀ ਹੈ ਸਾਰੀ ਜ਼ਿੰਦਗੀ 'ਚ ਨਹੀਂ ਲੰਘੀ। ਉਹ ਕਹਿੰਦਾ ਕੀ ਵਜ੍ਹਾ? ਆਂਦਾ ਜਿੱਥੇ ਮੇਰੀ ਮਾਂ ਨੇ ਮੈਨੂੰ ਪੈਦਾ ਕੀਤਾ ਸੀ, ਉਹ ਸਾਰਾ ਨਹੀਂ ਮੈਂ ਅੱਜ ਰਿਹਾ। ਜਿੱਥੇ ਮੈਂ ਪੈਦਾ ਹੋਇਆ ਸੀ ਨਾ, ਉੱਥੇ ਅੱਜ ਮੈਂ ਰਾਤ ਕੱਟੀ, ਬੜੇ ਸਕੂਨ ਦੇ ਨਾਲ ਰਾਤ ਕੱਟੀ। ਯਮਨ ਪੋ ਐਸੀ ਸ਼ੈ ਹੁੰਦੀ ਹੈ। ਤੁਹਾਨੂੰ ਵੀ ਯਾਦ ਆਉਂਦੀ ਹੈ? ਆਉਂਦੀ ਹੈ ਜੀ, ਆਉਂਦੀ ਹੈ। ਹਾਂ ਉਹ ਆਪਣਾ ਘਰ ਯਾਦ ਆਉਂਦਾ, ਹਾਂਜੀ ਵੇਲੀਆਂ ਯਾਦ ਆਉਂਦੀਆਂ। ਆਉਂਦੀਆਂ ਜੀ, ਹਾਂਜੀ ਹਾਂਜੀ। ਇਹ ਬੜਾ ਜੀ, ਵੇਖਣ ਵਾਲਿਆਂ ਨੂੰ ਤਾਂ ਇੰਝ ਹੀ ਲੱਗਦਾ ਬਾਬਾ ਪਤਾ ਨਹੀਂ ਕਿਹਦੇ ਨਾਲ ਗੱਲ ਕਰਦਾ। ਪਤਾ ਤੇ ਤੁਹਾਨੂੰ ਹੈ ਨਾ, ਹਾਂਜੀ ਆ ਪਤਾ ਜਿਨ੍ਹਾਂ ਨੇ ਆਪਣੇ ਪਿੰਡੇ ਉੱਤੇ ਹੰਡਾਈ ਹੈ, ਹਾਂਜੀ ਹਾਂਜੀ ਜਿਨ੍ਹਾਂ ਨੇ ਉਹ 47 ਦੀ ਵੰਡ ਵੇਖੀ। ਹਾਂਜੀ ਦਿਲ ਹੀ ਨਹੀਂ ਹਟਦਾ ਗੱਲ ਕਰਨ ਨੂੰ। ਦਿਲ ਪਿਆਰ ਹੈ ਨਾ, ਪਿਆਰ ਦੀ ਗੱਲ ਹੈ। ਦੇਖ ਲੈ ਉਹ ਤੇ ਤੁਹਾਡਾ ਕਿਹੜਾ ਹਟਦਾ ਦਿਲ ਕਰਦਾ ਸੀ ਹਟਣ ਨੂੰ? ਹਾਂਜੀ ਤੇ ਦੇਖ ਲੈ ਮਤਲਬ ਗੱਲ ਦਾ ਪਿਓ ਦਾਰੂ ਕਰਦਾ, ਮੈਂ ਗੱਲਾਂ ਕਰਨ ਹਟਾ ਹੀ ਨਾ। ਹਾਂ ਕਿੱਦਾਂ ਦਾ ਲੱਗਿਆ ਤੁਹਾਡੇ ਪਿੰਡ ਵਾਲਿਆਂ ਨਾਲ ਗੱਲ ਕਰਵਾਤੀ ਅੱਜ ਤੁਹਾਡੀ? ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਨਹੀਂ ਬਾਬਾ ਜੀ, ਮਿਹਰਬਾਨੀ ਨਾ ਕਰੋ, ਸਾਡਾ ਤੁਹਾਡਾ ਹੱਕ ਬਣਦਾ ਸੀ, ਤੁਹਾਡੀ ਬੜੀ ਸਾਡਾ ਵੀ ਹੱਕ ਬਣਦਾ ਸੀ ਤੁਹਾਡੇ ਕੋਲ ਆਈਏ, ਤੁਹਾਡਾ ਉਹ ਪਿੰਡ ਵਿਖਾਈਏ, ਤੁਹਾਡੀ ਉਹ ਬੜੀ ਮਿਹਰਬਾਨੀ ਤੁਹਾਡੀ। ਦੋਸਤਾਂ ਦੇ ਯਾਰਾਂ ਦੇ ਉਸ ਪਿੰਡ ਦੇ ਜਿਹੜੇ ਨਾਲ ਰਹਿੰਦੇ ਸੀ, ਹਾਂਜੀ। ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾ ਦਿੱਤੀ। ਹਾਂਜੀ ਹਾਂਜੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ ਰਾਣਾ ਸਾਹਿਬ, ਬੜੀ ਬਹੁਤ ਮਿਹਰਬਾਨੀ। ਸ਼ੁਕਰੀਆ ਸਰ, ਬਹੁਤ ਮਿਹਰਬਾਨੀ ਬਜ਼ੁਰਗੋ। ਹਾਂਜੀ। ਅੱਲਾਹ ਤੁਹਾਨੂੰ ਸਿਹਤ ਦੇਵੇ, ਤੇ ਟਰਾਈ ਕਰੋ ਅੱਛਾ ਪਿੰਡ ਜਾਣ ਦੀ। ਅੱਛਾ ਭੇਜ ਦੇਣਗੇ ਤੁਹਾਨੂੰ, ਅੱਛਾ। ਉੱਥੋਂ ਕੋਈ ਖਤ ਭੇਜ ਦੇਣਗੇ, ਪਾਸਪੋਰਟ ਆਪਣਾ ਬਣਵਾਓ। ਨਹੀਂ ਹੁਣ ਦੇ ਰਾਣਾ ਸਾਹਿਬ ਰਹਿ ਗਏ ਨਹੀਂ ਬਾਬਾ ਜੀ, ਇੱਕ ਵਾਰੀ ਪੋਤੇ ਨੂੰ ਕਿਸੇ ਨੂੰ ਨਾਲ ਲਵੋ,
ਹਾਂਜੀ ਬੰਦਾ ਉਂਝ ਵੀ ਤੇ ਲਾਹੌਰ ਅਸੀਂ ਚੱਲ ਜਾਂਦੇ ਆ ਨਾ। ਹਾਂਜੀ। ਕਿੰਨਾ ਕੁ ਸਫ਼ਰ ਹੈ ਇਸਲਾਮਾਬਾਦ, ਜਿੰਨਾ ਸਫ਼ਰ ਆ? ਉਹਦਾ ਪਿੰਡ ਤਾਂ ਸਾਡਾ ਨੇੜੇ ਹੀ ਹੈ। ਹਾਂ, ਤੁਹਾਨੂੰ ਆਪਣੇ ਕੋਲ ਰੱਖਣਗੇ ਚਾਵਾਂ ਦੇ ਨਾਲ ਉਹ ਬੰਦੇ। ਪਾਕਿਸਤਾਨ ਦੇ ਨਾ ਜਿੱਥੇ ਹੱਦ ਬੰਨਾ ਉੱਥੇ ਸਾਰਾ 6-7 ਮੀਲ ਹੈ। ਹਾਂ ਆ ਤੇ ਨੇੜੇ ਹੀ ਇੱਕ ਹਿਸਾਬ ਦਾ, ਕਿਹੜਾ ਦੂਰ ਆ। ਹਾਂਜੀ ਅੱਲਾ ਕਰੇ ਤੁਹਾਡਾ ਵੀਜ਼ਾ ਲੱਗੇ, ਤੁਸੀਂ ਜਾਓ ਪਿੰਡ ਵੇਖ ਆਓ, ਆਪਣੀ ਉਹ ਜ਼ਮੀਨਾਂ ਜਿਨ੍ਹਾਂ ਦਾ ਨਾਲ ਲੈਂਦੇ ਹੋ। ਅੱਛਾ ਦੇਖੋ ਠੀਕ ਹੈ ਬਜ਼ੁਰਗੋ, ਬਹੁਤ ਚੰਗਾ ਲੱਗਿਆ। ਅੱਛਾ ਜੀ, ਜਿੰਦੇ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।